पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 25 ਜੁਲਾਈ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਕਾਲ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋ, ਬਲਜਿੰਦਰ ਸਿੰਘ ਨੰਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅਤੇ ਮਿੰਟੂ ਜੀ ਦੱਸਿਓ ਜੀ, ਕੀ ਕਰੋਨਾ ਦੇ ਨਾਲ ਸੰਬੰਧਿਤ ਖਬਰ ਰਹੀਆਂ ਜਾਂ ਕਰੋਨਾ ਤੋਂ ਅਲੱਗਾ ਹੋਰ ਕਿਹੜੀ ਅੱਜ ਦੀ ਵੱਡੀ ਅਹਿਮ ਖਬਰ ਰਹੀ? ਜੀ, ਇਹ ਤੋਂ ਪਹਿਲਾਂ ਕਿ ਆਪਾਂ ਕਰੋਨਾ ਅਪਡੇਟ ਵੱਲ ਵਧੀਏ, ਇੱਕ ਦੋ ਖਬਰਾਂ ਨੇ, ਕਾਫੀ ਇੰਪੋਰਟੈਂਟ ਖਬਰਾਂ ਨੇ, ਕਾਫੀ ਜ਼ਰੂਰੀ ਖਬਰਾਂ ਨੇ। ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਖਬਰ ਅੱਜ ਜਿਹੜੀ ਚਰਚਿਤ ਵੀ ਕਾਫੀ ਰਹੀ, ਉਹ ਇਹ ਸੀਗੇ ਕਿ ਹਿੰਦੁਸਤਾਨ ਟਾਈਮਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕੈਨੇਡੀਅਨ ਗੌਰਮੈਂਟ ਨੂੰ ਉਹਨਾਂ ਦਾ ਸਟੈਂਡ ਪੁੱਛਿਆ ਰੈਫਰੈਂਡਮ ਦੇ ਮੁਤਲਕ, ਕਿ ਇਸ ਸਾਲ ਨਵੰਬਰ ਦੇ ਵਿੱਚ ਜਿਹੜਾ ਸ਼ਡਿਊਲਡ ਆ ਰੈਫਰੈਂਡਮ, ਜੋ ਕਿ ਸਿੱਖ ਫੋਰ ਜਸਟਿਸ ਵੱਲੋਂ ਕਰਵਾਇਆ ਜਾ ਰਿਹਾ, ਤੁਹਾਡਾ ਉਹਦੇ 'ਤੇ ਕੀ ਸਟਾਂਸ ਆ। ਤਾਂ ਕਹਿੰਦੇ ਆ ਕਿ ਸਾਨੂੰ ਜੋ ਈਮੇਲ ਆਇਆ ਵਾ ਫੋਰਨ ਮਿਨਿਸਟਰੀ ਵੱਲੋਂ, ਤਾਂ ਉਹਦੇ ਵਿੱਚ ਜੋ ਲਿਖਿਆ ਗਿਆ, ਉਹ ਕਹਿੰਦੇ ਕਿ ਕੈਨੇਡਾ ਰਿਸਪੈਕਟ ਦਾ ਸੋਵਰਨਿਟੀ, ਯੂਨਿਟੀ ਐਂਡ ਟੈਰੀਟੋਰੀਅਲ ਇੰਟੈਗ੍ਰਿਟੀ ਆਫ ਇੰਡੀਆ ਐਂਡ ਦਾ ਗਵਰਨਮੈਂਟ ਆਫ ਕੈਨੇਡਾ ਵਿਲ ਨਾਟ ਰੈਕੋਗਨਾਈਜ਼ ਦਾ ਰੈਫਰੈਂਡਮ। ਸੋ ਸਿੱਧੇ ਤੌਰ 'ਤੇ ਮਤਲਬ ਕਿ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਜਿਹੜੇ ਆਫੀਸ਼ੀਅਲਸ ਨੇ, ਉਹ ਕਹਿੰਦੇ ਆ ਕਿ ਅਸੀਂ ਕਿਸੇ ਵੀ ਪ੍ਰਕਾਰ ਦਾ ਇਹ ਰੈਫਰੈਂਡਮ ਹੈ ਜਿਹੜਾ, ਇਹਨੂੰ ਰੈਕੋਗਨਾਈਜ਼ ਨਹੀਂ ਕਰਾਂਗੇ। ਸੋ ਇਹ ਕਾਫੀ ਜ਼ਿਆਦਾ ਖਬਰ ਜਿਹੜੀ ਹੈ ਉਹ ਅੱਜ ਚੱਲਦੀ ਰਹੀ ਹੈ ਇੰਡੀਆ ਦੇ ਮੀਡੀਆ 'ਚ। ਹਾਲਾਂਕਿ ਹੁਣ ਇਹ ਦੇਖਣਾ ਹੋਏਗਾ ਕਿ ਉੱਥੋਂ ਦੀ ਕੈਨੇਡਾ ਦੀ ਜਿਹੜੀ ਸਿਆਸਤ ਹੈ, ਖਾਸ ਤੌਰ 'ਤੇ ਸਿੱਖ ਸਿਆਸਤ ਹੈ, ਉਹ ਕਿਸ ਤਰ੍ਹਾਂ ਦਾ ਪ੍ਰਤੀਕਰਮ ਪ੍ਰਗਟਾਉਂਦੀ ਹੈ, ਜਾਂ ਕੈਨੇਡਾ ਦੀ ਸਰਕਾਰ ਉੱਥੋਂ ਅਧਿਕਾਰਤ ਤੌਰ 'ਤੇ ਕੋਈ ਹੋਰ ਬਿਆਨ ਜਾਰੀ ਕਰਦੀ ਹੈ ਜਾਂ ਨਹੀਂ। ਖੈਰ, ਇੱਕ ਖਬਰ ਅੱਜ ਹੋਰ ਸਿਆਸਤ ਸਫਾ ਨੂੰ ਗਰਮ ਕਰ ਗਈ, ਉਹ ਇਹ ਸੀਗੀ ਕਿ ਜੋ ਯੂਨਾਈਟਿਡ ਅਕਾਲੀ ਦਲ ਵਾਲੇ ਆ, ਮੋਹਕਮ ਸਿੰਘ ਜੀ, ਉਹਨਾਂ ਦੇ ਦਲ ਦਾ ਜਿਹੜਾ ਆ ਉਹ ਰਲੇਵਾਂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਵਿੱਚ। ਅਤੇ ਇਸ ਮੌਕੇ 'ਤੇ ਜਦੋਂ ਇਕੱਠ ਨੂੰ ਸੰਬੋਧਿਤ ਕਰ ਰਹੇ ਸਨ ਸੁਖਦੇਵ ਸਿੰਘ ਢੀਂਡਸਾ, ਤਾਂ ਉਹਨਾਂ ਨੇ ਕਿਹਾ ਕਿ ਮੈਂ ਕੋਈ ਵੀ ਇਲੈਕਸ਼ਨ ਨਹੀਂ ਲੜਾਂਗਾ ਅਤੇ ਨਾ ਹੀ ਕੋਈ ਅਹੁਦਾ ਲਵਾਂਗਾ ਜੇਕਰ ਕਿ ਸਾਡੀ ਸਰਕਾਰ ਬਣਦੀ ਆ। ਉਹ ਕਹਿੰਦੇ ਕਿ ਮੈਂ ਪ੍ਰਧਾਨ ਨਹੀਂ, ਸੇਵਕ ਹਾਂ। ਬਈ ਪ੍ਰਧਾਨ ਸੇਵਕ ਨਾ ਬਣ ਜਾਣ ਕਿਤੇ। ਕਹਿੰਦੇ ਕਿ ਪਾਰਟੀ ਤੋਂ ਹਟ ਕੇ ਕੋਈ ਵੀ ਫੈਸਲਾ ਨਹੀਂ ਕਰਾਂਗਾ। ਅਤੇ ਇਸ ਤੋਂ ਇਲਾਵਾ ਮੋਹਕਮ ਸਿੰਘ ਨੂੰ ਸਿਰੋਪੋ ਪਾ ਕੇ ਅਤੇ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ। ਸੋ ਮੋਹਕਮ ਸਿੰਘ ਹੋਰੀ ਵੀ ਢੀਂਡਸਾ ਕਹਿ ਲਈਏ ਕਿ ਕਿਸ਼ਤੀ 'ਚ ਸਵਾਰ ਹੋ ਗਿਆ। ਢੀਂਡਸਾ ਕਸ਼ਤੀ ਜਿਹੜੀ ਆ ਉਹ ਕਾਫੀ ਹੁਣ ਭਾਰੀ ਹੋ ਰਹੀ ਆ, ਕਾਫੀ ਬਜ਼ੁਰਗ ਆਗੂਆਂ ਦੇ ਨਾਲ, ਕਾਫੀ ਜੋ ਦੇਰ ਤੋਂ ਸਰਗਰਮ ਸਨ। ਅਤੇ ਇੱਧਰ ਜੇ ਆਪਾਂ ਕਰੋਨਾ ਨੂੰ ਵੇਖੀਏ ਤਾਂ ਕਰੋਨਾ ਬਹੁਤ ਭੈੜੀ ਚਾਲ ਚੱਲਦਾ ਪਿਆ। ਅੱਜ ਮੱਧ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਹੈ ਸ਼ਿਵਰਾਜ ਸਿੰਘ ਚੌਹਾਨ, ਉਹਨਾਂ ਨੂੰ ਵੀ ਡੇਗ ਲਿਆ, ਰਿਪੋਰਟ ਪੋਜ਼ੀਟਿਵ ਆਈ ਆ। ਟਵਿੱਟਰ 'ਤੇ ਉਹਨਾਂ ਨੇ ਖੁਦ ਹੀ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਚੰਡੀਗੜ੍ਹ ਦੇ ਜਿਹੜੇ ਭਾਜਪਾ ਪ੍ਰਧਾਨ ਆ ਅਰੁਣ ਸੂਦ, ਉਹਨਾਂ ਦੀ ਪਤਨੀ ਦੀ ਰਿਪੋਰਟ ਜਿਹੜੀ ਆ ਉਹ ਕਰੋਨਾ ਪੋਜ਼ੀਟਿਵ ਆਈ ਆ। ਹਾਲਾਂਕਿ ਪਰਿਵਾਰ ਬਾਕੀ ਹੈ ਜਿਹੜਾ ਉਹ ਨੈਗੇਟਿਵ ਆਇਆ, ਮਤਲਬ ਕਿ ਨਕਾਰਾਤਮਕ ਆਇਆ, ਹਾਲੇ ਉੱਧਰ ਬਚਾ ਆਇਆ। ਅਤੇ ਉਸ ਤਰ੍ਹਾਂ ਭਾਰਤ ਦੇ ਵਿੱਚ ਸ਼ੁੱਕਰਵਾਰ ਜਿਹੜਾ ਕੱਲ੍ਹ ਦਾ ਦਿਨ ਲੰਘਿਆ, ਉਹ ਵੀ 48,000 ਨਵੇਂ ਮਾਮਲੇ ਲੈ ਕੇ ਆਇਆ। ਮਤਲਬ ਕਿ ਇੱਕ ਦਿਨ 49,000 ਤੋਂ ਟੱਪ ਕੇ ਸਨ, ਦੂਸਰੇ ਦਿਨ 48, ਤਾਂ ਆਲਮੋਸਟ ਲਾ ਲਓ ਕਿ 50,000 ਦੀ ਐਵਰੇਜ ਆ। ਔਰ ਅੱਜ ਵੀ ਮੈਨੂੰ ਲੱਗਦਾ ਕਿ 700 ਤੋਂ ਉੱਤੇ ਮੌਤਾਂ ਹੋਈਆਂ। ਤਾਂ ਤਕਰੀਬਨ ਇਹ ਅੰਕੜਾ ਜਿਹੜਾ ਇੱਥੇ ਜੇ ਚੱਲ ਜਾਣਾ ਹੋਰ 2 ਦਿਨਾਂ ਨੂੰ ਕਿ 50,000 ਅਤੇ ਪਲੱਸ ਮੇਰੇ ਖਿਆਲ ਦੇ ਨਾਲ ਇਹੋ ਲੱਗਦਾ ਕਿ
ਲਗਭਗ 1000 ਦੇ ਕਰੀਬ ਮੌਤਾਂ ਜਿਹੜੀਆਂ ਇਹ ਅੰਕੜਾ ਛੋਏਗਾ। ਖੈਰ ਗਲਤ ਹੋਈਏ ਅਸੀਂ ਦੁਆ ਕਰਦੇ ਹਾਂ। ਤੇ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਕਾਫੀ ਮਾਮਲੇ ਆਏ, ਇੰਨੇ ਮਾਮਲੇ ਆਏ ਆ ਕਿ ਪੂਰੇ ਯੂਰਪ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਆ। ਤਾਂ ਜੇ ਆਪਾਂ ਦੇਖੀਏ ਦੋਵਾਂ ਰਾਜਾਂ ਦੇ ਵਿੱਚ ਕੱਲ੍ਹ ਦਿਨ ਦੇ ਵਿੱਚ ਹੀ 17,762 ਮਾਮਲੇ ਆਏ, ਤਾਂ ਕਾਫੀ ਵੱਡੀ ਤਾਦਾਦ ਹੈ। ਜੇ ਪੰਜਾਬ ਦੇ ਲਿਹਾਜ਼ ਨਾਲ ਆਪਾਂ ਗੱਲ ਕਰੀਏ ਤਾਂ ਫਿਰੋਜ਼ਪੁਰ 'ਚ ਕਰੋਨਾ ਨਾਲ 6ਵੀਂ ਮੌਤ ਹੋਈ ਹੈ, ਲੁਧਿਆਣੇ 'ਚ ਵੀ 1 ਮੌਤ ਹੋਈ ਹੈ, ਨਵਾਂ ਸ਼ਹਿਰ 'ਚ ਵੀ 1 ਮੌਤ ਹੋਈ ਹੈ। ਇਹ ਸ਼ਾਮ ਤੱਕ ਦੇ ਅੰਕੜੇ ਆ। ਲੁਧਿਆਣਾ ਮੌਤ 'ਤੇ ਵਿਵਾਦ ਵੀ ਹੋਇਆ ਕਿਉਂਕਿ ਇੱਕ ਨਿੱਜੀ ਹਸਪਤਾਲ ਨੇ ਦੋਸ਼ ਆ ਵਾਰਸਾਂ ਦਾ ਕਿ ਕਰੋਨਾ ਪੋਜ਼ਿਟਿਵ ਪੇਸ਼ੈਂਟ ਨੂੰ ਇਲਾਜ ਦੇਣ ਦੀ ਥਾਂ 'ਤੇ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਕਿ ਉੱਧਰ ਲੈ ਜਾਓ। ਤੇ ਬਠਿੰਡਾ ਦੇ ਵਿੱਚ ਅੱਜ ਫਿਰ 50 ਨਵੇਂ ਮਾਮਲੇ ਆਏ ਆ। ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਜਿਹੜੇ ਮਜ਼ਦੂਰ ਆ 16 ਉਹ ਪੋਜ਼ਿਟਿਵ ਆਏ ਗਏ, 46। ਤਾਂ ਮੋਗਾ ਦੇ ਵਿੱਚ 27 ਕਰੋਨਾ ਪੋਜ਼ਿਟਿਵ ਨਵੇਂ ਮਾਮਲੇ ਸਾਹਮਣੇ ਆਏ ਆ। ਅੰਕੜਾ ਜਿਹੜਾ 264 ਹੋਇਆ। ਜਲੰਧਰ ਦੇ ਵਿੱਚ ਵੀ 29 ਨਵੇਂ ਮਾਮਲੇ ਆ ਚੁੱਕੇ ਸਨ ਸ਼ਾਮ ਤੱਕ। ਦੇਰ ਸ਼ਾਮ ਦੇਖੋ ਕਿੰਨਾ ਅੰਕੜਾ ਵੱਧਦਾ। ਲਹਿਰਾ ਗਾਗਾ ਛੋਟਾ ਜਿਹਾ ਸ਼ਹਿਰ ਆ ਤਾਂ ਉੱਥੇ ਵੀ 15 ਹੋਰ ਨਵੇਂ ਮਾਮਲੇ ਆਏ ਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ 9 ਮਾਮਲੇ ਆਏ ਆ। ਸਿਵਲ ਹਸਪਤਾਲ ਫਿਰੋਜ਼ਪੁਰ ਦੇ ਇੱਕ ਸੀਨੀਅਰ ਡਾਕਟਰ ਦੀ ਰਿਪੋਰਟ ਪੋਜ਼ਿਟਿਵ ਆ ਗਈ ਆ। ਇਸ ਤੋਂ ਇਲਾਵਾ ਪੰਜਾਬੀ ਜਿਹੜੇ ਟਲਦੇ ਕਿੱਥੇ ਆ ਕਿਉਂਕਿ 5 ਰੁਪਏ ਦਾ ਮਾਸਕ ਨਾ ਪਾਉਣ ਕਰਕੇ 500 ਰੁਪਈਆ ਜੁਰਮਾਨਾ ਭਰਦੇ ਆ ਤੇ ਨਾਲ ਹੀ ਭਰਦੇ ਆ ਕੈਪਟਨ ਦਾ ਖਾਲੀ ਖਜ਼ਾਨਾ। ਹੁਣ ਤੱਕ 22 ਕਰੋੜ ਦਾ ਜੁਰਮਾਨਾ ਲੱਗ ਚੁੱਕਾ ਵਾ। ਔਰ ਇਸ ਤਰ੍ਹਾਂ ਇੱਕ ਨਿੱਜੀ ਕੰਪਨੀ ਜਲੰਧਰ ਏਰੀਏ ਦੀ ਜਿਹਨੇ 25 ਕਰੋੜ ਦੀ ਠੱਗੀ ਮਾਰੀ ਸੀ ਪਿੱਛੇ ਜੇ, ਉਹਦਾ ਮਾਲਕ ਵੀ ਜਿਹੜਾ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ ਹੈ। ਜੀ ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਖੇਤੀ ਆਰਡੀਨੈਂਸਾਂ ਤੇ ਬੀਰ ਦਵਿੰਦਰ ਦੀ ਸੁਖਬੀਰ ਨੂੰ ਚੁਣੌਤੀ, ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ। ਦੇਖੋ ਗੱਲ ਇਹ ਆ ਕਿ ਇਹ ਚੁਣੌਤੀ ਖੇਡ ਰਹੇ ਆ, ਚੈਲੰਜ ਖੇਡ ਰਹੇ ਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਅਸਲ ਦੇ ਵਿੱਚ ਇਸ ਵੇਲੇ ਜਿਹੜੀ ਕਹਾਣੀ ਆ ਉਹ ਪਹਿਲੀ ਗੱਲ ਤੇ ਆ ਕਿ ਆਮ ਲੋਕਾਂ ਨੂੰ ਸਮਝਾਓ ਕਿ ਕੀ ਕਹਾਣੀ ਚੱਲਦੀ ਪਈ ਆ। ਪਹਿਲਾਂ ਤੇ ਆਪ ਸਮਝੋ ਮੂਲ ਤੌਰ ਤੇ। ਪਹਿਲਾਂ ਜਦੋਂ ਤੁਸੀਂ ਆਪ ਨਹੀਂ ਸਮਝੋਗੇ ਕਿ ਅਸਲ ਦੇ ਵਿੱਚ ਗੱਲ ਕੀ ਆ ਤਾਂ ਫਿਰ ਉਦੋਂ ਤੱਕ ਤੁਸੀਂ ਲੋਕਾਂ ਤੇ ਇੱਕ ਗੱਲ ਨਹੀਂ ਪਹੁੰਚਾ ਸਕਦੇ। ਤਾਂ ਪਹਿਲਾਂ ਤੁਸੀਂ ਆਪ ਗੱਲ ਸਮਝੋ ਕਿ ਅਸਲ 'ਚ ਕੀ ਆ, ਫਿਰ ਉਸ ਤੋਂ ਬਾਅਦ ਲੋਕਾਂ ਨੂੰ ਜਾਗਰੂਕ ਕਰੋ, ਲਾਮਬੰਦ ਕਰੋ ਕਿਉਂਕਿ ਬਹੁਤ ਜ਼ਰੂਰੀ ਮੁੱਦਾ। ਤੇ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਚੈਲੰਜ ਖੇਡਣਾ, ਤੁਸੀਂ ਆਪਣੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰੋ। ਪਿੰਡਾਂ ਦੇ ਵਿੱਚ ਜਾਓ ਕਿ ਹਾਂ ਭਾਈ ਆਹ ਕੁਛ ਚੱਲਦਾ ਪਿਆ, ਤੁਹਾਡੇ ਨਾਲ ਆਹ ਕੁਛ ਹੋਣ ਜਾ ਰਿਹਾ ਵਾ। ਸੋ ਵੀਰ ਦਵਿੰਦਰ ਸਿੰਘ ਵੱਲੋਂ ਸੁਖਬੀਰ ਸਿੰਘ ਨੂੰ ਬਹਿਸ ਦੀ ਖੁੱਲ੍ਹੀ ਚੁਣੌਤੀ ਦਿੱਤੀ ਗਈ। ਵੈਸੇ ਵੀਰ ਦਵਿੰਦਰ ਸਿੰਘ ਚੁਣੌਤੀਆਂ ਬਹੁਤ ਦੇ ਰਹੇ ਆ, ਪਰ ਇੱਕ ਚੱਲਦੀ ਡਿਬੇਟ ਦੇ ਵਿੱਚ ਅਕਾਲੀਆਂ ਦੇ ਇੱਕ ਚੰਗੇ ਭਲੇ ਤਰਜਮਾਨ ਨੂੰ ਕਹਿ ਦਿੱਤਾ ਕਿ ਮੇਰੇ ਕੱਦ ਦਾ ਬੰਦਾ ਲੈ ਕੇ ਆਓ ਡਿਬੇਟ ਦੇ ਵਿੱਚ। ਮੇਰੇ ਕੋਈ ਬੰਦਾ ਜਿੰਨਾ ਮਰਜ਼ੀ ਤੁਹਾਡੇ ਤੋਂ ਆਈਕਿਊ ਦੇ ਹਿਸਾਬ ਕਿਤਾਬ ਨਾਲ ਥੱਲੇ ਹੋਵੇ, ਪਰ ਕੋਈ ਬੰਦਾ ਇਹ ਗੱਲ ਨਹੀਂ ਕਹਿੰਦਾ ਈਗੋ 'ਚ ਕਿ ਹਾਂ ਭਾਈ ਮੇਰੇ ਕੱਦ ਦਾ ਕੋਈ ਬੰਦਾ। ਸੁਖਬੀਰ ਦਵਿੰਦਰ ਸਿੰਘ ਹੋਰਾਂ ਦੀਆਂ ਇਹ ਜਿਹੜੀਆਂ ਗੱਲਾਂ ਨੇ ਨਾ, ਉਹ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਉਮਰ, ਉਹਨਾਂ ਦੀ ਜੋ ਬੁੱਧੀਜੀਵਤਾ ਹੈ, ਉਹਨਾਂ ਦਾ ਜਿਹੜਾ ਬੌਧਿਕ ਪੱਧਰ ਹੈ ਉਹਦੇ ਕੱਦ ਦੀਆਂ ਮੈਨੂੰ ਨਹੀਂ ਲੱਗਦੀਆਂ। ਖੈਰ ਉਹਨਾਂ ਨੇ ਹੁਣ ਸੁਖਬੀਰ ਸਿੰਘ ਬਾਦਲ ਨਾਲ ਆਡਾ ਲਾ ਲਿਆ। ਸੁਖਬੀਰ ਸਿੰਘ ਬਾਦਲ ਨਾਲ ਆਡਾ ਲਾਉਣ ਦਾ ਕੋਈ ਤੁਕ ਬਣਦਾ ਨਹੀਂ ਹੈ। ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਘਰੋਂ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਵਜ਼ੀਰ ਆ। ਉਹਨਾਂ ਦੀ ਜਦ ਤੱਕ ਭਾਜਪਾ ਦੇ ਨਾਲ ਸੈਟਿੰਗ ਆ, ਉਹਨਾਂ ਨੇ ਤੇ ਉਹਨਾਂ ਦੀ ਬੋਲੀ ਬੋਲਣੀ ਆ। ਕਿਉਂਕਿ ਦੇਖੋ ਭਾਜਪਾ ਦੇ ਨਾਲ ਜਿੱਦਣ ਉਹਨਾਂ ਦਾ ਤਾਲੁਕ ਟੁੱਟ ਗਿਆ ਉਦਣ ਹੀ ਵੇਖ ਲਿਓ ਅਕਾਲੀਆਂ ਨੇ ਇਹੀ ਮੁੱਦੇ ਚੱਕ ਕੇ ਧਰਨੇ ਲਾਉਣੇ ਸ਼ੁਰੂ ਕਰ ਦੇਣੇ। ਸਹੀ ਗੱਲ। ਅੱਜ ਉਹ ਕੁਛ ਕਹਿ ਰਹੇ ਆ, ਕੱਲ ਨੂੰ ਕੁਛ ਹੋਰ ਕਹਿ ਸਕਦੇ ਆ। ਤਾਂ ਵੀਰ ਦਵਿੰਦਰ ਸਿੰਘ ਹੋਰੀ ਜੇ ਕਹਿ ਰਹੇ ਕਿ ਹਾਂਜੀ ਇਹ ਸਭ ਕੁਛ ਹੈ ਜਿਹੜਾ ਉਹ ਬਹੁਤ ਮਾੜਾ ਆ, ਇਹ ਕਿਸਾਨਾਂ ਦੇ ਹਿੱਤਾਂ ਦਾ ਇਹ ਕਹਾਣ ਆ, ਤਾਂ ਤੁਹਾਨੂੰ ਜ਼ਮੀਨ ਤੇ ਪ੍ਰੋਗਰਾਮ ਨੂੰ ਲਿਖਣਾ ਚਾਹੀਦਾ। ਤੁਹਾਡਾ ਨਵਾਂ ਸੰਗਠਨ ਆ, ਵੈਸੇ ਇਹਨਾਂ ਨੇ ਕੋਈ ਸੰਗਠਨ ਛੱਡਿਆ ਨਹੀਂ ਵੈਸੇ। ਤੇ ਜੇ ਵੀਰ ਦਵਿੰਦਰ ਸਿੰਘ ਹੋਰਾਂ ਦੇ ਕੈਰੀਅਰ ਦੀ ਗੱਲ ਕਰੀਏ, ਸਿਆਸੀ ਕੈਰੀਅਰ ਦੀ, ਤਾਂ ਤੁਸੀਂ ਹੇਠਲੇ ਪੱਧਰ ਤੇ ਆਪ ਜਿਹੜਾ ਤੁਹਾਡਾ ਢੀਂਸਾ ਸਾਧਿਆ ਤੁਸੀਂ ਲੈ ਕੇ ਜਾਓ ਲੋਕਾਂ ਦੇ ਵਿੱਚ। ਨਾਲੇ ਤੁਹਾਡੀ ਭਲ ਬਣੇ, ਨਾਲੇ ਤੁਹਾਨੂੰ ਪਤਾ ਲੱਗੇ ਕਿ ਹੋਰ ਜ਼ਿਮੀਂਦਾਰੀ ਦੇ ਵਿੱਚ, ਕਿਸਾਨੀ ਦੇ ਵਿੱਚ, ਮਜ਼ਦੂਰੀ ਦੇ ਵਿੱਚ ਕੀ ਕੀ ਮੁਸ਼ਕਿਲਾਂ ਹਨ। ਕਿਉਂਕਿ ਤੁਸੀਂ ਤੇ ਮੁਹਾਲੀ ਬੈਠੇ ਹੋ, ਕੋਈ ਚੰਡੀਗੜ੍ਹ ਬੈਠਾ, ਤੁਹਾਨੂੰ ਕੀ ਪਤਾ ਕਿ ਫਾਜ਼ਿਲਕਾ ਦੇ ਪਿੰਡਾਂ 'ਚ ਜਿਹੜੇ ਵਿਕਾਊ ਪਿੰਡ ਦੇ ਤਖਤੇ ਲੱਗੇ ਆ, ਉਹਨਾਂ ਲੋਕਾਂ ਦੀਆਂ ਮਜਬੂਰੀਆਂ ਕੀ ਤੁਹਾਨੂੰ ਯਾਦ ਹੈ ਨਾ? 3 ਪਿੰਡ ਵਿਕਾਊ ਲੱਗ ਗਏ ਸਨ ਇੱਕ ਫਾਜ਼ਿਲਕਾ ਦੇ। ਤੇ ਜਾ ਕੇ ਪੁੱਛੋ ਨਾ ਕਿ ਤੁਸੀਂ ਤੇ ਬੈਠੇ ਹੋ ਮੁਹਾਲੀ 400 ਕਿਲੋਮੀਟਰ ਦੂਰ, ਜਾ ਕੇ ਉਹਨਾਂ ਨੂੰ ਪੁੱਛੋ ਕਿ ਉਹਨਾਂ ਦੀਆਂ ਕੀ ਦੁਸ਼ਵਾਰੀਆਂ ਨੇ, ਉਹ ਕਿਸ ਤਰ੍ਹਾਂ ਜੀ ਰਹੇ ਆ ਲੋਕ। ਸੋ ਇਹ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਕੋਈ ਵੀ ਹੋਵੇ, ਚਾਹੇ ਕੋਈ ਵੀ ਸਿਆਸੀ ਸੰਗਠਨ ਆ, ਤਾਂ ਲੋੜ ਹੈ ਇਸ ਵੇਲੇ ਇਸ ਕਹਾਣੀ ਨੂੰ ਸਮਝਣ ਦੀ ਜੋ ਕਹਾਣੀ ਪੰਜਾਬ ਦੇ ਨਾਲ
ਵਰਤਾਈ ਜਾ ਰਹੀ। ਉਹ ਕਹਾਣੀ ਕੀ ਆ, ਸੰਖੇਪ ਨਾਲ ਫਿਰ ਦੱਸ ਦੇਣਾ। ਕਿਉਂਕਿ ਸਾਡਾ ਇੱਕ ਜਿਹੜਾ ਮੰਡੀਕਰਨ ਦਾ ਢਾਂਚਾ, ਇਸ ਮੰਡੀਕਰਨ ਦੇ ਢਾਂਚੇ ਨੇ ਇੱਕ ਸ਼ਾਨਦਾਰ ਕੰਮ ਕੀਤਾ। ਚਾਹੇ ਸਰਕਾਰਾਂ ਸਾਡੀਆਂ ਜਿਸ ਤਰ੍ਹਾਂ ਮਰਜ਼ੀ ਰਹੀਆਂ, ਅਕਾਲੀ ਦਲ ਨੇ ਠੀਕ ਆ ਕੇ ਪਿੱਛੋਂ ਆ ਕੇ ਆਪਦਾ ਕੰਮ ਖਰਾਬ ਕੀਤਾ, ਪਰ ਉਸ ਸਮੇਂ ਕਿਸਾਨੀ ਵਾਸਤੇ ਜਦੋਂ ਜ਼ਰੂਰਤ ਸੀ ਬਹੁਤ ਕੁਛ ਕੀਤਾ ਵੀ ਹੈ ਇਹਨਾਂ ਨੇ। ਤਾਂ ਮੰਡੀਕਰਨ ਦਾ ਢਾਂਚਾ, ਚਲੋ ਕਾਂਗਰਸ ਨੂੰ ਵੀ ਆਪਾਂ ਕ੍ਰੈਡਿਟ ਦੇ ਦਿੰਦੇ ਹਾਂ, ਇਹਨਾਂ ਨੇ ਰਲ ਮਿਲ ਕੇ ਇੱਕ ਵਧੀਆ ਮੰਡੀਕਰਨ ਢਾਂਚਾ, FCI ਦੀ ਖਰੀਦ, ਇਹ ਸਾਰਾ ਕੁਛ ਵਧੀਆ ਬਣ ਗਿਆ ਔਰ ਤਾਂ ਹੀ ਅਸੀਂ ਮਾਲਾ ਮਾਰਿਆ। ਅੱਜ ਵੀ ਅਸੀਂ ਜੇ ਵੇਖੋਗੇ ਇੰਡੀਆ ਦੇ ਵਿੱਚ ਕਿਸਾਨੀ ਸ਼ੁਰੂ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੋ ਸਾਡੀ ਇਸ ਵੇਲੇ ਪੈਦਾਵਾਰ ਆ, ਜਿਸ ਤਰ੍ਹਾਂ ਦਾ ਖਰੀਦ ਦਾ ਢਾਂਚਾ ਹੈ, ਉਹ ਮਿਸਾਲ ਆ। ਤਾਂ ਹੁਣ ਗੱਲ ਇਹ ਆ, ਇਸ ਤੋਂ ਵੱਡੀ ਜਿਹੜੀ ਅਗਲੀ ਆ ਕਿ ਸ਼ਾਂਤਾ ਕੁਮਾਰ ਕਮੇਟੀ ਬਿਠਾਈ ਜਾਂਦੀ ਹੈ 2014 ਦੇ ਵਿੱਚ। ਉਹ ਆਪਣੀਆਂ ਰੈਕਮੈਂਡੇਸ਼ਨ ਜਿਹੜੀਆਂ ਨੇ ਉਹ ਦਿੰਦੀ ਆ। ਉਹਦੇ ਵਿੱਚ ਜੇ ਤੁਸੀਂ ਸਮਰੀ ਵੇਖੋਗੇ, ਉਹ ਸਮਰੀ ਹੈ ਕਿ 8-9 ਨੁਕਤੇ ਜਿਹੜੇ ਮਹੱਤਵਪੂਰਨ ਆ। ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿਹੜੇ ਕਿਹੜੇ ਨੁਕਤੇ ਆ ਕਿ FCI ਜਿਹੜੀ ਫੁੱਲ ਫਲੈਜ ਖਰੀਦ ਆ, ਉਹ ਜਾ ਕੇ 4 ਸਟੇਟਾਂ ਨੇ ਜਿਹੜੀਆਂ ਪਛੜੀਆਂ ਸਟੇਟਾਂ ਨੇ, ਜਿਸ ਤਰ੍ਹਾਂ ਲਾ ਲਓ ਮੱਧ ਪ੍ਰਦੇਸ਼, ਲਾ ਲਓ ਬਿਹਾਰ ਆ, ਕਿ ਉੱਥੇ ਜਾ ਕੇ ਫੁੱਲ ਫਲੈਗ ਖਰੀਦ ਕਰੇ। ਤਾਂ ਜਿਹੜੇ ਪੰਜਾਬ, ਹਰਿਆਣਾ ਵਰਗੇ ਸਟੇਟ ਹੈ ਜਿਨ੍ਹਾਂ ਨੂੰ ਆਲਰੇਡੀ ਬੜਾ ਲਾਹਾ ਮਿਲ ਗਿਆ ਉਹਨਾਂ ਦੀ ਨਜ਼ਰ ਦੇ ਵਿੱਚ, ਇਹਨਾਂ ਨੂੰ ਛੱਡ ਦਿਓ। ਮਤਲਬ ਕਿ ਜਿੰਨੀ ਕੁ ਤੁਹਾਨੂੰ ਲੋੜ ਆ ਇੱਥੋਂ ਤੁਸੀਂ ਪ੍ਰਕਿਓਰ ਕਰੋ ਔਰ ਉਸ ਤੋਂ ਬਾਅਦ ਜਿਹੜਾ ਅਨਾਜ ਆ ਉਹ ਉਹਨਾਂ ਦੇ ਹਾਲ ਤੇ ਛੱਡ ਦਿਓ, ਉਹਨਾਂ ਨੇ ਖੁੱਲੀ ਮੰਡੀ ਵੇਚਣਾ ਜਾਂ ਕਿਤੇ ਵੇਚਣਾ। ਸੋ ਇਹ ਇੱਕ ਬੁਨਿਆਦੀ ਨੁਕਤਾ ਸੀਗਾ। ਦੂਜਾ ਬੁਨਿਆਦੀ ਨੁਕਤਾ ਸੀਗਾ ਕਿ ਫੂਡ ਸਿਕਿਉਰਿਟੀ ਦੇ ਵਿੱਚ ਜੋ ਲੋਕ ਲਾਭਪਾਤਰੀ ਹੈ 67% ਤੋਂ ਘਟਾ ਕੇ ਉਹਨਾਂ ਨੂੰ 40% ਤੱਕ ਲੈ ਆਓ। ਠੀਕ ਆ। ਤੀਸਰਾ ਨੁਕਤਾ ਸੀਗਾ ਕਿ ਪ੍ਰਕਿਓਰ ਤੇ ਸਟੋਰ ਦੇ ਵਿੱਚ ਤੁਸੀਂ ਪ੍ਰਾਈਵੇਟ ਪਲੇਅਰ ਲੈ ਲਓ। ਫਿਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਜਿੱਦਾਂ ਫਰਟੀਲਾਈਜ਼ਰ ਦਾ ਸੈਕਟਰ ਆ, ਕਿ ਇਹਨੂੰ ਡੀਰੈਗੂਲੇਟ ਕਰ ਦਿਓ। ਮਤਲਬ ਕਿ ਸਿੱਧੀ 2.5 ਕਿੱਲਿਆਂ ਦੀ 7,000 ਸਬਸਿਡੀ ਦੇ ਦਿਓ, ਬਾਕੀ ਉਹ ਕੋਈ DAP ਕਿੰਨੇ ਦੀ ਪਾਉਂਦਾ, ਯੂਰੀਆ ਕਿੰਨੇ ਦੀ ਲੈਂਦਾ, ਉਹ ਸਬਸਿਡੀ ਵਾਲਾ ਫੰਡਾ ਹੀ ਖਤਮ ਕਰ ਦਿਓ। ਸੋ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਇੱਕ ਮਿਸਾਲੀ ਤੌਰ ਤੇ ਦੱਸਿਆ ਕਿ ਸਮਰੀ ਆ। ਹੁਣ ਇਹਦੇ ਵਿੱਚ ਦੇਖੋ ਸਭ ਤੋਂ ਮਹੱਤਵਪੂਰਨ ਨੁਕਤਾ ਜਿਹੜਾ ਪ੍ਰਕਿਓਰ ਤੇ ਸਟੋਰ ਦਾ, ਉਹ ਤੇ ਉਹਨਾਂ ਨੇ ਲਾਗੂ ਕਰਤਾ ਹੈ ਨਾ, ਉਹ ਲਾਗੂ ਕਰ ਦਿੱਤਾ। ਫਿਰ ਓਪਨ ਮਾਰਕੀਟ ਵਾਲਾ ਵੀ ਲਾਗੂ ਕਰ ਦਿੱਤਾ। ਤਾਂ ਓਪਨ ਮਾਰਕੀਟ ਤੋਂ ਕੀ ਭਾਵ ਕਿ ਸਿੱਧੇ ਤੌਰ ਤੇ ਜਿਹੜਾ ਮੰਡੀਕਰਨ ਢਾਂਚਾ ਹੈ ਤੁਹਾਡਾ, ਉਹਨੂੰ ਇੱਕ ਬਰੋਬਰ ਮੰਡੀ ਦੀ ਮੁਕਾਬਲੇਬਾਜ਼ੀ ਮਿਲ ਗਈ। ਤਾਂ ਤੁਸੀਂ ਇਹਨੂੰ ਕੀ ਸਮਝਦੇ ਹੋ? ਮੈਂ ਤੁਹਾਨੂੰ ਇੱਕ ਬਰੀਫ ਦੇ ਵਿੱਚ ਸਮਰੀ ਦੱਸੀ ਆ ਉਸ ਰਿਪੋਰਟ ਦੀ, ਕਿਉਂਕਿ ਨੁਕਤਾ ਅੱਗੇ ਵੱਧ ਰਹੇ ਆ ਨਾ, ਨੁਕਤਾ ਅੱਗੇ ਵੱਧ ਰਹੇ ਆ। ਤਾਂ ਤੁਸੀਂ ਕੀ ਕਰ ਰਹੇ ਹੋ? ਹੁਣ ਬਿਜਲੀ ਸੋਧ ਬਿੱਲ ਲਿਆ ਕੇ ਉਹਦੀ ਵੀ ਸਬਸਿਡੀ ਉਹਨਾਂ ਨੇ ਕਿਹਾ ਕਿ ਡਾਇਰੈਕਟ ਜਿਹੜੇ ਬੈਨੀਫੀਸ਼ੀਅਰੀ ਉਹਦੇ ਖਾਤੇ 'ਚ ਪਾਓ, ਸਿੱਧੀ ਨਹੀਂ ਜਾਏਗੀ। ਮਤਲਬ ਕਿ ਜਿਵੇਂ ਲਮਸਮ ਚੱਲਦੀ ਹੈ ਸਬਸਿਡੀ, ਏਦਾਂ ਨਹੀਂ ਚੱਲੂਗੀ। ਤਾਂ ਤੁਹਾਨੂੰ ਇਹ ਕਹਾਣੀ ਸਮਝਣੀ ਪਏਗੀ ਕਿ ਜਦੋਂ ਮੰਡੀਕਰਨ ਢਾਂਚੇ ਦੇ ਬਰੋਬਰ ਇੱਕ ਢਾਂਚਾ ਖੜਾ ਹੋ ਗਿਆ, ਉਹਦੇ ਵਿੱਚ ਜ਼ਾਰਾ ਜੀ ਗੱਲ ਹੈ ਜਿਹੜੇ ਪ੍ਰਾਈਵੇਟ ਪਲੇਅਰ ਆ ਉਹ ਇਸ ਸਰਕਾਰੀ ਮੰਡੀਕਰਨ ਢਾਂਚੇ ਨੂੰ ਵੇਚਣ ਵਾਸਤੇ ਕੱਲ ਨੂੰ ਲੌਬਿੰਗ ਵੀ ਕਰਨਗੇ, ਕੱਲ ਨੂੰ ਲਾਲਚ ਵੀ ਦੇਣਗੇ। ਹੌਲੀ ਹੌਲੀ ਇਹ ਕਮਜ਼ੋਰ ਹੋਏਗਾ, ਖੁਰ ਜਾਏਗਾ। ਅੱਜ ਤਾਂ ਸਿਆਸੀ ਲੋੜ ਹੈ, ਜਿੱਦਾਂ ਅਕਾਲੀ ਦਲ ਉਹਨਾਂ ਦਾ ਭਾਈਵਾਲ ਆ, ਹੋ ਸਕਦਾ ਭਾਜਪਾ ਪੈਰ ਜਿਹੜੇ ਆ ਫੂਕ ਕੇ ਧਰੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਦਲ ਸਕਦੀਆਂ ਨੇ। ਜਾਂ ਮੰਡੀਕਰਨ ਢਾਂਚਾ ਜਿਹੜਾ ਬਿਲਕੁਲ ਖਤਮ ਕਰਨ ਦੇ ਮੁਹਾਨ ਤੇ ਲਿਜਾ ਕੇ ਭਾਜਪਾ ਕੇ ਕਿ ਆਪਾਂ ਬਚਾ ਦਿੰਦੇ, ਕੋਈ ਗੱਲ ਨਹੀਂ, ਤੁਸੀਂ ਵੋਟਾਂ ਸਾਨੂੰ ਪਾ ਦਿਓ, ਇਹ ਵੀ ਹੋ ਸਕਦਾ। ਸੋ ਸਿਆਸੀ ਜਿਹੜੀ ਟਿਕਟਬਾਜ਼ੀ ਉਹ ਵੱਖਰੀ ਗੱਲ ਆ, ਪਰ ਇਹ ਚੀਜ਼ਾਂ ਲੋਕਾਂ ਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਕਿ ਸਾਡੇ ਨਾਲ ਆਹ ਕੁਛ ਵਾਪਰ ਰਿਹਾ ਵਾ, ਆਪਾਂ ਲਾਮਬੰਦ ਹੋ ਕੇ ਇਹਦੀ ਜਿਹੜੀ ਆ ਮੁਖਾਲਫਤ ਕਰੀਏ, ਕਿਉਂਕਿ ਇਹ ਸਿੱਧੇ ਤੌਰ ਤੇ ਸਾਡੀ ਆਰਥਿਕਤਾ ਦੇ ਨਾਲ ਜੁੜਿਆ। ਕਿਉਂਕਿ ਇੰਡੀਆ ਦੇ ਵਿੱਚ 80-85% ਮਾਰਜਨ ਕਿਸਾਨ ਆ। ਮਾਰਜਨ ਕਿਸਾਨ ਕੋਈ ਛੋਟਾ ਕਿਸਾਨ ਆ। ਤਾਂ ਸਾਡੇ ਪੰਜਾਬ 'ਚ ਵੀ ਸਿਰਫ 25,000 ਬੰਦਾ ਜਿਹਦੇ ਕੋਲ 25 ਕਿੱਲਿਆਂ ਤੋਂ ਵੱਧ ਜ਼ਮੀਨ ਆ। ਇੰਟਰਸਟਿੰਗ ਫੈਕਟ ਆ, ਸਿਰਫ 25,000 ਕਿਸਾਨ ਇਸ ਤਰ੍ਹਾਂ ਦਾ ਜਿਹਨੂੰ ਆਪਾਂ ਧਨਾੜ ਕਿਸਾਨ ਆਖ ਸਕਦੇ ਹਾਂ। ਤਾਂ ਉਸ ਤੋਂ ਇਲਾਵਾ ਜਿਹੜੇ 10-15, 5, 3, 2, 1 ਜਾਂ ਅੱਧ ਕਿੱਲੇ ਵਾਲਾ, ਉਹ ਦੱਸੋ ਜਿਵੇਂ ਓਪਨ ਮਾਰਕੀਟ ਹੈ ਕਹਿੰਦੀ ਹੈ ਕਿ ਜਿੱਥੇ ਵੀ ਤੁਹਾਡਾ ਜੀ ਕਰਦਾ ਓਪਨ ਮਾਰਕੀਟ 'ਚ ਮੰਨ ਲਓ ਦਿੱਲੀ ਭਾਅ ਵਧੀਆ ਮਿਲਦਾ, ਕਿਹੜਾ ਕਿਸਾਨ ਹੈ 2-4 ਕਿੱਲੇ ਵਾਲਾ ਜਿਹੜੇ ਟਰੱਕ ਭਰ ਭਰ ਕੇ ਦਿੱਲੀ ਤੱਕ ਲੈ ਜਾਊਗਾ ਜੇ ਮੰਡੀਕਰਨ ਢਾਂਚਾ ਨਾ ਰਿਹਾ? ਸੋ ਮੰਡੀਕਰਨ ਢਾਂਚਾ ਬਚਾਉਣਾ ਚਾਹੀਦਾ, ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ, ਲਾਮਬੰਦ ਕਰਨਾ ਚਾਹੀਦਾ। ਔਰ ਦੂਸਰੀ ਗੱਲ, ਮੈਂ ਸਮਾਂ ਕੁਛ ਜ਼ਿਆਦਾ ਲੈ ਲਿਆ ਵਾ ਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸਾਡਾ ਸੰਘਰਸ਼ ਜਾਰੀ ਰਹੂਗਾ। ਇਹਨਾਂ ਦੇ ਮੇਰੇ ਖਿਆਲ ਦੇ ਨਾਲ ਜਿਹੜੇ ਬਣੇ ਆ 10-11 ਸੰਗਠਨ ਵੱਡੇ, ਉਹਨਾਂ ਨੇ ਵੀ ਤਾਲਮੇਲ ਬਿਠਾ ਲਿਆ ਵਾ। 27 ਜੁਲਾਈ ਨੂੰ ਇਹ ਇੱਕ ਫੇਰ ਵੱਡਾ ਮੁਜ਼ਾਹਰਾ ਜਿਹੜਾ ਟਰੈਕਟਰ ਮੁਜ਼ਾਹਰਾ ਜਿਹਨੂੰ ਆਪਾਂ ਆਖਾਂਗੇ ਉਹ ਕਰਨ ਜਾ ਰਿਹਾ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ ਲਾਸ਼ ਬਦਲਣ ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਨਿਰਦੇਸ਼।
ਹਾਂਜੀ ਦੇਖੋ, ਇਹ ਮੁੱਦਾ ਬੜਾ ਚਰਚਿਤ ਰਿਹਾ ਪਿਛਲੇ ਦਿਨ ਦਾ। ਮੈਂ ਕਹੂੰਗਾ ਕਿ ਚਰਚਿਤ ਕਾਹਦਾ, ਬਦਨਾਮ ਮੁੱਦਾ ਰਿਹਾ, ਜਿਹਨੇ ਬਦਨੁਮਾ ਧੱਬਾ ਲਾਇਆ ਇਹਨਾਂ ਦੇ ਮੱਥੇ ਤੇ। ਕਿਉਂਕਿ ਇੱਕ ਬਜ਼ੁਰਗ 92 ਸਾਲ ਉਹਦੀ ਉਮਰ ਸੀ ਸ਼ਾਇਦ, ਮੁਕੇਰੀਆਂ ਇਲਾਕੇ ਦਾ, ਉਹਦੀ ਡੈਥ ਹੋ ਜਾਂਦੀ ਆ। ਉਹਦੀ ਜਗ੍ਹਾ ਤੇ ਬੀਬੀ ਦੀ ਲਾਸ਼ ਘੱਲ ਦਿੱਤੀ ਜਾਂਦੀ ਆ। ਜਦ ਉਹ ਮੂੰਹ ਖੋਲ ਕੇ ਵਿਹਦੇ ਆ ਤੇ ਉੱਥੇ ਬੀਬੀ ਨੂੰ ਵੇਖ ਕੇ ਹੈਰਾਨ ਪਰੇਸ਼ਾਨ, ਜਦ ਫਿਰ ਗੱਲ ਨਿਕਲਦੀ ਆ, ਪਤਾ ਕੀਤਾ ਜਾਂਦਾ ਕਿ ਲਾਸ਼ ਵਟਾਈ ਗਈ ਆ। ਤੇ ਜਦ ਦੂਸਰੇ ਪਾਸੇ ਸੰਪਰਕ ਕੀਤਾ ਜਾਂਦਾ ਹੈ, ਜਿੱਥੇ ਕਥਿਤ ਦਾਅਵਾ ਕੀਤਾ ਜਾਂਦਾ ਕਿ ਲਾਸ਼ ਜਾਨੀ ਪ੍ਰੀਤਮ ਸਿੰਘ ਹੋਰਾਂ ਦੀ ਗਈ ਆ, ਤਾਂ ਉਹ ਕਹਿੰਦੇ ਕਿ ਲਾਸ਼ ਅਸੀਂ ਜਲਾ ਦਿੱਤੀ ਆ, ਮਤਲਬ ਕਿ ਸਿਖਾ ਤੇ ਚਾੜ ਦਿੱਤੀ ਆ ਤੇ ਸੰਸਕਾਰ ਹੋ ਚੁੱਕਾ। ਹੁਣ ਦੇਖੋ, ਉਹਨਾਂ ਦੇ ਪਰਿਵਾਰ ਨੇ ਨਹੀਂ ਵੇਖਿਆ, ਉਹਦੇ 'ਚ ਆਪਾਂ ਦੋਸ਼ ਤੇ ਨਹੀਂ ਦੇ ਸਕਦੇ, ਪਰ ਇਹ ਕਹਿੰਦੇ ਆ ਕਿ ਸਾਡਾ ਬਜ਼ੁਰਗ 6 ਫੁੱਟ ਦਾ ਸੀਗਾ। ਅਗਰ ਵੀ ਗੱਲ ਆ, ਉਹਦਾ ਪਤਾ ਲੱਗਣਾ ਚਾਹੀਦਾ ਸੀ। ਕੰਪਲੀਟਲੀ ਇਹ ਕਹਿ ਸਕਦੇ ਹਾਂ ਕਿ ਪ੍ਰਸ਼ਾਸਕੀ ਗਲਤੀ ਸੀਗੀ, ਪਰਿਵਾਰਾਂ ਨੂੰ ਆਪਾਂ ਬਲੇਮ ਨਹੀਂ ਕਰ ਸਕਦੇ। ਸੋ ਇਹ ਸਾਰਾ ਕੁਛ ਜਿਹੜਾ ਪ੍ਰਸ਼ਾਸਕੀ ਪੱਧਰ ਤੇ ਹੋਇਆ। ਹੁਣ ਮਾਮਲਾ ਚੱਲ ਗਿਆ ਹਾਈ ਕੋਰਟ। ਹਾਈ ਕੋਰਟ ਦੇ ਵਿੱਚੋਂ ਜੇ ਆਪਾਂ ਇਸ ਸਾਰੀ ਗੱਲਬਾਤ ਦਾ ਫੋਲੋਅਪ ਲਈਏ ਤਾਂ ਉਹ ਇਹੋ ਆ, ਹਾਈ ਕੋਰਟ ਨੇ ਆਖਿਆ ਕਿ ਹੁਣ ਇੱਕੋ ਹੱਲ ਆ ਇਹਦਾ, ਕਿਉਂਕਿ ਜਿਹੜੇ ਪ੍ਰੀਤਮ ਸਿੰਘ ਹੋਰਾਂ ਦੇ ਵਾਰਿਸ ਆ, ਉਹ ਆਂਦੇ ਆ ਕਿ ਸਾਡੇ ਬਾਬੇ ਦੀ ਮੌਤ ਹੋਈ ਨਹੀਂ, ਅਸਲ ਦੇ ਵਿੱਚ ਹੋ ਸਕਦਾ ਜਿੰਦਾ। ਉਹ ਕਹਿੰਦੇ ਆ ਕਿਉਂਕਿ ਦੇਖੋ ਕਿੰਨੀਆਂ ਇੰਟਰਸਟਿੰਗ ਤੇ ਕਿੰਨੀਆਂ ਮੈਂ ਕਹੂੰਗਾ ਕਿ ਦਿਲ ਹਿਲਾਉਣ ਵਾਲੀਆਂ ਗੱਲਾਂ ਨੇ। ਉਹ ਕਹਿੰਦੇ ਕਿ ਪਹਿਲਾਂ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਕੀਤਾ ਇਹਨਾਂ ਨੇ। ਜਦੋਂ ਇਹਨਾਂ ਨੂੰ ਦਾਖਲ ਕਰਵਾਇਆ ਗਿਆ, ਇਹ ਕਹਿੰਦੇ ਕਿ ਬਾਬਾ ਜਿਹੜਾ ICU ਦੇ ਵਿੱਚ ਆ, ਅਸੀਂ ਤੁਹਾਨੂੰ ਮਿਲਾ ਨਹੀਂ ਸਕਦੇ। ਜਦੋਂ ਜ਼ੋਰ ਪਾਇਆ ਤੇ ਉਹ ਤੇ ਬੈੱਡ ਤੇ ਕਹਿੰਦੇ ਹੱਸਦਾ ਖੇਡਦਾ ਮਿਲਿਆ ਸਾਨੂੰ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਹੈਰਾਨ ਕਰਦੀਆਂ ਕਿ ਚੱਲ ਕੀ ਰਿਹਾ ਸੀਗਾ, ਚੱਲ ਕੀ ਰਿਹਾ। ਤਾਂ ਹੁਣ ਜਿਹੜੀ ਹਾਈ ਕੋਰਟ ਦੀ ਡਾਇਰੈਕਸ਼ਨ ਆ ਜਾਂ ਕਹਿ ਲਓ ਕਿ ਸਲਾਹ ਆ ਇਸ ਵੇਲੇ, ਉਹ ਇਹੋ ਆ ਕਿ ਭਾਈ ਜੋ ਹੋਣਾ ਸੀ ਹੋ ਗਿਆ। ਹੁਣ ਇੱਕੋ ਹੀ ਬਦਲ ਬਚਦਾ ਆ ਜਿਹਦੇ ਨਾਲ ਇਹ ਕਹਾਣੀ ਕਿਸੇ ਬੰਨੇ ਸਿਰ ਲੱਗ ਸਕਦੀ ਆ। ਉਹ ਇਹੋ ਆ ਕਿ ਤੁਸੀਂ ਭਾਈ ਜਿਹੜਾ DNA ਟੈਸਟ ਹੁੰਦਾ ਉਹਦੇ ਵੱਲ ਵਧੋ। ਮਤਲਬ ਕਿ ਹੋਰ ਤੇ ਕੁਝ ਵੀ ਤੈਅ ਨਹੀਂ ਹੋਣਾ, ਕਿਉਂਕਿ ਜਿਹੜਾ ਪਰਿਵਾਰ ਆ ਪ੍ਰੀਤਮ ਸਿੰਘ ਹੋਰਾਂ ਦਾ, ਉਹ ਤੇ ਯਕੀਨ ਹੀ ਨਹੀਂ ਕਰ ਰਿਹਾ, ਔਰ ਯਕੀਨ ਕਰੂਗਾ ਵੀ ਕੌਣ ਹੈ ਇੱਥੇ ਪ੍ਰਸ਼ਾਸਨ ਤੇ, ਜਿਹਦੀ ਪੈਰ ਪੈਰ ਤੇ ਗਲਤੀ ਨਿਕਲਦੀ ਹੈ, ਜਿਹੜਾ ਪੈਰ ਪੈਰ ਤੇ ਬੇਈਮਾਨੀ ਕਰਦਾ। ਸੋ ਇਸ ਕਰਕੇ ਹਾਈ ਕੋਰਟ ਨੇ ਹੁਣ ਸਰਕਾਰ ਨੂੰ ਕਿਹਾ ਕਿ ਭਾਈ ਤੁਸੀਂ DNA ਜੋ ਹੁੰਦਾ ਤੁਹਾਨੂੰ ਪਤਾ ਹੀ ਹੈ ਟੈਸਟ, ਉਹ ਜਿਹੜਾ ਆਪਸ਼ਨ ਆ ਉਹਨੂੰ ਵਰਤਣ ਵਾਸਤੇ ਤੁਸੀਂ ਅੱਗੇ ਵਧੋ। ਤਾਂ ਮੇਰੇ ਖਿਆਲ ਦੇ ਨਾਲ ਠੀਕ ਆ, ਘੱਟੋ ਘੱਟ ਪਤਾ ਤਾਂ ਲੱਗੇ ਲਾਸ਼ਾਂ ਦਾ ਜਿਹੜਾ ਸੰਸਕਾਰ ਹੋਇਆ, ਜੋ ਦੱਸਿਆ ਜਾ ਰਿਹਾ ਅਦਲਾ ਬਦਲੀ ਦੇ ਵਿੱਚ, ਤਾਂ ਪਤਾ ਤਾਂ ਲੱਗੇ ਕਿ ਵਾਕਿਆ ਹੀ ਉਸ ਲਾਸ਼ ਦਾ ਸੰਸਕਾਰ ਸੀ। ਹੁਣ ਤੇ ਲੋਕ ਇੱਥੋਂ ਤੱਕ ਤਰਾਹ ਕਰਦੇ ਆ ਕਿ ਇਹਨਾਂ ਦਾ ਕੋਈ ਪਤਾ ਨਹੀਂ ਅੱਗ ਕੱਢ ਕੇ ਵੇਚ ਦੇਣ, ਕਿਉਂਕਿ ਲਾਗੇ ਤੇ ਆਉਣ ਹੀ ਨਹੀਂ ਦਿੰਦੇ ਕਿਸੇ ਨੂੰ। ਸੋ ਇਹ ਡਰ ਫੈਲ ਰਿਹਾ ਹੈ, ਬੇਵਿਸ਼ਵਾਸੀ ਬੇਵਸਾਹੀ ਫੈਲ ਰਹੀ ਆ। ਇਹਦੇ ਤੇ ਬਿਲਕੁਲ ਘੱਟੋ ਘੱਟ ਹੁਣ ਜਿਹੜਾ ਹੋਣਾ ਉਹ ਤਾਂ ਹੋ ਗਿਆ। DNA ਟੈਸਟ ਹੈ ਜਿਹੜਾ ਉਹ ਥੋੜਾ ਬਹੁਤ ਹੌਲਾ ਕਰ ਸਕਦਾ, ਬਦਨਾਮੀ ਵਾਲਾ DNA ਟੈਸਟ ਕਰਵਾ ਲੈਣਾ ਚਾਹੀਦਾ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਭਰਤੀ ਘੁਟਾਲੇ ਦੇ ਠੱਗ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਜਾਰੀ, ਹੁਣ ਭਰਾ ਆਇਆ ਸਾਹਮਣੇ। ਹਾਂਜੀ, ਇਹ ਨਾ ਇੱਕ ਭਰਤੀ ਘੁਟਾਲਾ ਹੋਇਆ ਜਿਹੜਾ ਹੈਗਾ ਨਾ ਲੁਧਿਆਣਾ ਏਰੀਆ, ਖਲਵਾੜਾ ਏਰੀਆ, ਉੱਥੇ ਹੋਇਆ ਸੀ ਕਿ ਕੋਈ ਠੱਗ ਟਾਈਪ ਦਾ ਬੰਦਾ ਜਿਹੜਾ ਕਿ ਖੁਦ ਆਰਮੀ ਮੈਨ ਸੀ ਪਹਿਲਾਂ ਇਸੇ ਹੀ ਇਲਾਕੇ ਦਾ, ਤੇ ਉਹ ਟ੍ਰੇਨਿੰਗਾਂ ਦਿੰਦਾ ਰਿਹਾ। ਮਤਲਬ ਕਿ ਜਿਹੜੇ ਬੱਚੇ ਸੀ ਉਹਨਾਂ ਨੂੰ ਤਿਆਰ ਕਰ ਲਿਆ। ਹੁਣ ਸਾਡੇ ਇੱਥੇ ਵੀ ਇੱਕ ਪੰਗਾ ਹੈ ਨਾ ਰਾਜ ਕਰਨਵੀਰ ਸਿੰਘ ਜੀ, ਕਿ ਜੇ ਵੀਜ਼ਾ ਲੱਗ ਜਾਵੇ ਕਿਸੇ ਦਾ ਤੇ ਅਗਲਾ ਸੁੰਦਰ ਨਹੀਂ ਕੱਢਦਾ ਬਾਹਰ, ਕਿਤੇ ਕੱਲ ਨੂੰ ਕੋਈ ਸ਼ਰੀਕ ਉੱਠ ਕੇ ਪੁਲਿਸ ਰਿਪੋਰਟ ਨਾ ਕਰਾ ਦੇ। ਤੇ ਮੁੜ ਕੇ ਕਈ ਮਾਮਲੇ ਇਹੋ ਜਿਹੇ ਆ ਉਹ ਬੰਬੇ ਝੂਠਾ ਦਬਾ ਕੇ ਜਹਾਜ਼ ਦਾ ਤੇ ਬੰਬੇ ਲਾ ਦਿੰਦੇ। ਫਿਲਮਾਂ 'ਚ ਵੀ ਆਪਾਂ ਵੇਖੇ ਕਈ ਐਸੇ ਸੀ। ਤਾਂ ਉਹ ਸਿਰਫ ਇਹੋ ਹੀ ਆ ਕਿ ਕਿਸੇ ਨਾਲ ਗੱਲ ਨਹੀਂ ਕੀਤੀ ਜਾਂਦੀ, ਕਿਸੇ ਨਾਲ ਸਲਾਹ ਨਹੀਂ ਕੀਤੀ ਜਾਂਦੀ। ਇੱਥੇ ਤੱਕ ਕਿ ਜੇ ਕੋਈ NRI ਵੀ ਰਿਸ਼ਤੇਦਾਰ ਗਿਆ ਤੇ ਉਹਨੂੰ ਵੀ ਨਹੀਂ ਕਹਿੰਦੇ ਕਿ ਹਾਂ ਭਾਈ ਅਸੀਂ ਆਹ ਕੁਛ ਕਰਨ ਲੱਗੇ ਹਾਂ। ਇਹ ਇੱਕ ਪਰਦਾ ਜਿਹੜਾ ਸਾਡੇ ਲਈ ਇਹ ਵੀ ਬਹੁਤ ਮੁਸੀਬਤ ਦਾ ਸਬਬ ਆ। ਤੇ ਜਦੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਆ ਕਿ ਹੱਥ ਰਲ ਗਏ ਆ, ਫਿਰ ਉਹ ਸਗੋਂ ਪਰਦਾ ਕਰ ਲਿਆ ਜਾਂਦਾ, ਸਗੋਂ ਮੁੱਠੀ ਨੀਚ ਲਈ ਜਾਂਦੀ ਹੈ ਕਿ ਗੱਲ ਸਾਡੀ ਬਾਹਰ ਨਾ ਨਿਕਲੇ। ਤਾਂ ਇਹ ਬੰਦੇ ਨੇ ਕਾਫੀ ਬੰਦੇ ਜਿਹੜੇ ਮਗਰ ਲਾਉਂਦੇ, ਕਿਉਂਕਿ ID ਕਾਰਡ ਹੈਗਾ ਸੀਗਾ, ਨੋਵਾ ਗੱਡੀ ਰੱਖੀ ਸੀਗੀ, ਜਿੱਦਾਂ ਨੂੰ ਜਾਂਦਾ ਸੀ ਬਹਿ ਜਾ ਮੇਜਰ ਸਾਹਿਬ ਹੁੰਦੀ, ਤਾਂ ਮੇਜਰ ਸਾਹਿਬ ਦੇ ਬੰਦੇ ਮਗਰ ਲਾ ਲਏ ਬਾਬਾ। ਤੇ ਉਹ ਮੁੰਡਿਆਂ ਨੂੰ ਕਿਹਾ ਤੁਹਾਨੂੰ ਬਸ ਉਹ ਕਿ ਰਿਪੋਰਟ ਸਾਰੀ ਤੇ ਬਸ ਵੀ ਤਿਆਰੀ ਕਰੋ। ਹਲਵਾਰਾ ਹਵਾਈ ਅੱਡੇ ਤੇ ਲੈ ਗਿਆ। ਉੱਥੇ ਜਦੋਂ ਵਿਆਹ ਤੋਂ ਫੌਜ ਪੈ ਗਈ, ਦਗੜ ਕਰਦੀ, ਤੇ ਉਹਨਾਂ ਦੇ ਤਾਂ ਭਾਗੀਆਂ ਬਣ ਗਈਆਂ ਜਵਾਕਾਂ ਦੇ। ਵਿਆਹ ਕੀ ਬਣ ਗਿਆ, ਉਹਨਾਂ ਨੇ ਰਫਲਾ ਕਰ ਲਈਆਂ। ਤੇ ਤੁਸੀਂ ਕਿੱਦਾਂ ਮੂੰਹ ਚੁੱਕਿਆ? ਉਹ ਕਹਿੰਦੇ ਸ਼ਿਆਰੀ ਵਿੱਚ ਟ੍ਰੇਨਿੰਗ ਕਰਕੇ ਤੇ ਇੱਥੇ ਆਏ ਆ ਉੱਥੇ ਮਤਲਬ ਕਿ ਜੁਆਇਨ ਕਰਨ। ਉਹਨਾਂ ਆਖਿਆ ਤੁਹਾਡਾ ਭਲਾ ਹੋ ਜੇ। ਇੱਥੇ ਕਿਹੜੀ ਜੁਆਇਨਿੰਗ ਹੋ ਗਈ ਆ?
ਤਾਂ ਫਿਰ ਸਾਰਾ ਭੇਤ ਖੁੱਲਿਆ। ਪ੍ਰਦੀਪ ਸਿੰਘ ਨਾਂ ਦਾ ਇਹ ਜਿਹੜਾ ਆਪਣਾ ਠੱਗ ਸੀਗਾ ਉਹ ਠੱਗੀ ਕਰ ਗਿਆ। ਹਾਲ ਦੀ ਘੜੀ ਉਹ ਫਰਾਰ ਰਿਹਾ। ਹੁਣ ਵੇਖੋ ਉਹਦੇ ਖਿਲਾਫ ਪਹਿਲਾਂ ਵੀ 15 ਮਾਮਲੇ ਠੱਗੀ ਦੇ ਦਰਜ ਆ ਵੱਖ-ਵੱਖ ਸਟੇਟਾਂ ਦੇ ਵਿੱਚ। ਕਮਾਲ ਦੀ ਗੱਲ ਹੈ ਕਿ ਲੁਧਿਆਣੇ ਦੇ ਗਰਾਊਂਡਾਂ ਦੇ ਵਿੱਚ ਉਹ ਟ੍ਰੇਨਿੰਗਾਂ ਕਰਾਉਂਦਾ ਰਿਹਾ ਫੌਜ ਦੀਆਂ। ਸੋ ਇਹ ਬਹੁਤ ਹੈਰਾਨਗੀ ਦਾ ਮਸਲਾ ਆ ਕਿ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਕਿਸੇ ਨੇ ਕੋਈ ਸਵਾਲ ਨਹੀਂ ਕੀਤਾ, ਕੋਈ ਖੁਫੀਆ ਏਜੰਸੀ ਜਾਂ ਕੋਈ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਵਿੰਗ, ਕੋਈ ਇਹਨਾਂ ਦੀ ਆਪਣੀ ਇਸ ਤਰ੍ਹਾਂ ਦੀ ਫੋਰਸ ਨਹੀਂ ਫੜ ਸਕੀ ਉਹਨੂੰ ਹੁਣ ਤੱਕ। ਤਾਂ ਹੁਣ ਜਿਹੜੀ ਗੱਲ ਨਿਕਲ ਕੇ ਆਈ ਆ ਕਿ ਜਿਹੜਾ ਇਹਦਾ ਭਰਾ ਸੀਗਾ ਸਰਵਣ ਸਿੰਘ, ਉਹ ਦਾਅਵਾ ਕਰਦਾ ਕਿ ਇਸ ਬੰਦੇ ਨੇ ਸਰਟੀਫਿਕੇਟ ਵੀ ਮੇਰੇ ਵਰਤੇ ਆ ਆਰਮੀ 'ਚ ਭਰਤੀ ਹੋਣ ਵਾਸਤੇ, ਜਿਹੜੇ ਹੁੰਦੇ ਆ ਨਾ ਪੜ੍ਹਾਈ ਦੇ ਯੋਗਤਾ ਸਰਟੀਫਿਕੇਟ ਜਿਹਨੂੰ ਆਪਾਂ ਆਨੇ ਆ, ਕਿ ਯੋਗਤਾ ਸਰਟੀਫਿਕੇਟ ਵੀ ਇਹ ਵਰਤ ਗਿਆ। ਉਹ ਗਰੀਬ ਰੋਜ਼ਾ ਕਰਦਾ, ਉਹ ਕਹਿੰਦਾ ਕਿ ਮੇਰੀ ਜ਼ਿੰਦਗੀ ਵੀ ਇਸ ਬੰਦੇ ਨੇ ਨਰਕ ਬਣਾ ਦਿੱਤੀ, ਬਰਬਾਦ ਕਰ ਗਿਆ ਮੈਨੂੰ। ਸੋ ਤੁਸੀਂ ਆਪ ਹੀ ਦੇਖੋ ਕਿ ਇਸ ਬੰਦੇ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਸਾਰਾ ਆਰਮੀ ਦਾ। ਇਹਦਾ ਪਿਓ ਵੀ ਆਰਮੀ 'ਚ ਸੀਗਾ ਤੇ ਮੇਰੇ ਖਿਆਲ ਦੇ ਨਾਲ ਚਾਚਾ ਵੀ ਇਹਦਾ ਆਰਮੀ 'ਚ ਸੀ, ਇਹਦਾ ਸਹੁਰਾ ਵੀ ਆਰਮੀ 'ਚ, ਇਹਦਾ ਸਾਲਾ ਵੀ ਆਰਮੀ 'ਚ ਤੇ ਖੁਦ ਵੀ ਆਰਮੀ 'ਚ। ਤੇ ਆਪਾਂ ਹਲੇ ਕਹਿ ਦਿੰਦੇ ਕਿ ਫੌਜੀਆਂ ਦੇ ਵਿੱਚ ਬਹੁਤ ਹੀ ਦੇਸ਼ ਭਗਤੀ ਆ ਜਾਂਦੀ ਆ ਤੇ ਜਜ਼ਬਾ ਬਹੁਤ ਵੱਡਾ ਰੱਖਦੇ, ਪਰ ਇਹ ਬੰਦੇ ਦੇ ਵਿੱਚ ਫੌਜ ਜਜ਼ਬਾ, ਦੇਸ਼ ਭਗਤੀ, ਇਮਾਨਦਾਰੀ ਭਰਨ 'ਚ ਨਾਕਾਮ ਰਹੀ। ਤੇ ਇਸ ਬੰਦੇ ਨੇ ਦੇਖੋ ਕਿਹੜੀ ਖੇਡ ਖੇਡੀ ਆ, ਪਤਾ ਨਹੀਂ ਕਿੰਨੇ ਬੰਦਿਆਂ ਨੂੰ ਚੱਪਤ ਲਾ ਗਿਆ, ਚੂਨਾ ਲਾ ਗਿਆ, ਹੁਣ ਲੱਭ ਨਹੀਂ ਰਿਹਾ। ਭਰਾ ਅੱਡ ਧਾਹਾਂ ਮਾਰਦਾ ਕਿ ਮੇਰੇ ਨਾਲ ਵੀ ਠੱਗੀਆਂ ਕਰ ਗਿਆ, ਜਿਹੜਾ ਸਕਾ ਭਰਾ ਦਾ ਨਹੀਂ ਬਣਿਆ ਦੂਜੇ ਦਾ ਕੀ ਬਣਨਾ ਸੀ। ਪਰ ਮੈਂ ਸਮਝਦਾ ਕਿ ਇਹਨਾਂ ਬੱਚਿਆਂ ਦਾ ਚਲੋ ਠੀਕ ਆ, ਮੈਂ ਨਹੀਂ ਕਹਿੰਦਾ ਕਿ ਇਹਨਾਂ ਨੇ ਰਿਸ਼ਵਤ ਦਿੱਤੀ ਆ ਤੇ ਕੇਸ ਦਰਜ ਕਰਕੇ ਇਹਨਾਂ ਨੂੰ ਹੁਣ ਅੰਦਰ ਸੁੱਟ ਕੇ ਦੂਸਰਾ ਝਟਕਾ ਹੋਊਗਾ, ਜ਼ਿੰਦਗੀ ਖਰਾਬ ਹੋ ਜਾਊਗੀ। ਪਰ ਇਹ ਜ਼ਰੂਰ ਹੈ ਕਿ ਜਾਗਰੂਕਤਾ ਲਿਆਉਣੀ ਚਾਹੀਦੀ ਹੈ ਕਿ ਜਦੋਂ ਵੀ ਆਰਮੀ ਦੀ ਭਰਤੀ ਹੁੰਦੀ ਆ ਤੁਸੀਂ ਪਹਿਲਾਂ ਸਰਚ ਕਰੋ ਕਿ ਆਰਮੀ ਦੀ ਭਰਤੀ ਇਸ ਤਰ੍ਹਾਂ ਨਹੀਂ ਕਿ ਇੱਕ ਬੰਦਾ ਉੱਠ ਕੇ ਤੁਹਾਨੂੰ ਟ੍ਰੇਨਿੰਗ ਕਰਾ ਦਊਗਾ। ਇੱਥੇ ਅੱਗੇ ਵੀ ਹੋਇਆ ਫਿਰੋਜ਼ਪੁਰ, ਮੇਰੇ ਖਿਆਲ ਦੇ ਨਾਲ ਆਪਾਂ ਖਬਰ ਵੀ ਕੀਤੀ ਸੀ 2-2.5 ਸਾਲ ਪਹਿਲਾਂ। ਫਿਰੋਜ਼ਪੁਰ ਦੇ ਇੱਕ ਸਟੇਡੀਅਮ ਹੈ ਜੇਲ੍ਹ ਦੇ ਨਾਲ ਹੀ, ਭਗਤ ਸਿੰਘ ਸਟੇਡੀਅਮ ਹੈ, ਉੱਥੇ ਲਿਆ ਕੇ ਮਾਝੇ ਦੇ ਵਿੱਚੋਂ 24-25 ਮੇਰੇ ਖਿਆਲ ਦੇ ਨਾਲ ਨੌਜਵਾਨ ਸੀ, ਉਹਨਾਂ ਨੂੰ ਗੇੜੇ ਕਢਾ ਕੇ ਹਫਾ ਦਿੱਤਾ ਇੱਕ ਠੱਗ ਨੇ। ਉੱਥੇ ਕਹਿ ਦਿੱਤਾ ਕਿ ਟ੍ਰੇਨਿੰਗ ਚੱਲਣ ਡਈ ਹੈ ਪੁਲਿਸ ਦੀ, ਸਾਰਾ ਸੈਟਅਪ ਕਰਕੇ, ਤੇ ਮੁੜ ਕੇ ਉਹਨਾਂ ਤੋਂ ਬਿਸਤਰੇ ਵੀ ਮੰਗਾ ਲਏ, ਘਰਾਂ ਦੇ ਵਿੱਚੋਂ ਵਰਦੀਆਂ ਵੀ ਸਵਾ ਲਈਆਂ ਉਹਨਾਂ ਨੇ। ਉਹਨਾਂ ਦੇ ਨਾਲ ਵੀ ਹਾਈ ਕੁਛ ਹੋਇਆ। ਜਦੋਂ ਜਾ ਕੇ ਉਹਨਾਂ ਨੇ ਬੂਹਾ ਖੜਕਾਇਆ ਪੁਲਿਸ ਲੈਣ ਦਾ, ਉਹਨਾਂ ਆਖਿਆ ਭਾਜੀ ਤੂੰ ਕਿਹੜੀ ਭਰਤੀ ਹੋਈ ਹੈ। ਸੋ ਆਹ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ ਇਹ ਰੋਕਣ ਵਾਸਤੇ ਸਰਕਾਰ ਨੂੰ ਤਾਂ ਪਹਿਲ ਕਦਮੀ ਕਰਨੀ ਚਾਹੀਦੀ ਹੈ, ਲੋਕਾਂ ਨੂੰ ਵੀ ਆਪਣੇ ਪੱਧਰ ਤੇ ਜਾਗਰੂਕ ਰਹਿਣਾ ਚਾਹੀਦਾ ਜੀ। ਜੀ ਜੀ। ਅਗਲੀ ਜਿਹੜੀ ਗੱਲ ਆਪਾਂ ਮਿੰਟੂ ਜੀ ਕਰੀਏ ਤਾਂ ਕਹਿੰਦੇ ਬਟਾਲਾ ਦੇ 2 EO ਸਣੇ 4 ਗ੍ਰਿਫਤਾਰ। ਹਾਂਜੀ, ਵੱਡੀ ਕਾਰਵਾਈ ਹੋਈ ਆ। ਅਸਲ ਦੇ ਵਿੱਚ ਜਿਹੜੇ ਬੰਦੇ ਦੇ ਨਾਲ ਗੁੱਗੂ ਹੋਰਾਂ ਦੀ ਕਤਲਬਾਜ਼ੀ ਚੱਲੀ ਸੀਗੀ ਨਾ, ਇਹ ਜਿਹੜਾ ਗੁੱਗੂ ਬਟਾਲੇ ਵਾਲਾ, ਜਿਹਦੀ ਕੱਲ ਵੀ ਇੱਕ ਕਾਲਰ ਨੇ ਗੱਲ ਛੇੜੀ ਸੀਗੀ, ਇਹ ਇਸੇ ਕੇਸ ਦੇ ਵਿੱਚ ਜਿਹੜੇ ਬੰਦੇ ਤੋਂ ਗੱਲ ਚੱਲੀ ਆ, ਇਹਦੇ ਨਾਲ ਹੀ ਝਗੜਾ ਸੀਗਾ ਤੇ ਇਸੇ ਕੇਸ ਦੇ ਵਿੱਚ ਅੰਦਰ ਗਏ ਜਿੱਥੋਂ ਗਾਫਰ ਕੂਲੇ ਵਾਲਾ ਕੇਸ ਹੁੰਦਾ ਹੈ। ਸੋ ਆਹ ਚੀਜ਼ ਆ। ਤਾਂ ਇਹ ਜਿਹੜਾ ਸੀਗਾ ਮੇਰੇ ਖਿਆਲ ਨਾਲ ਭਾਜਪਾ ਦਾ ਆਗੂ, ਇਹ ਉੱਥੇ ਮੁਖੀ ਸੀਗਾ ਉਸ ਟਾਈਮ, ਕਰਤਾ ਧਰਤਾ ਸੀਗਾ। ਤੇ ਹੋਇਆ ਕਿ ਵੈਸੇ ਸ਼ਿਕਾਇਤਾਂ ਜਿਹੜੀਆਂ ਮਿਲ ਰਹੀਆਂ ਨੇ ਉਹ ਇਹ ਆ ਕਿ ਇਸ ਬੰਦੇ ਨੇ, ਜਾਨੀ ਨਰੇਸ਼ ਮਹਾਜਨ ਹੈ ਕੋਈ, ਤਾਂ ਇਸ ਬੰਦੇ ਨੇ ਇਨੋਵਾ ਗੱਡੀ ਲੌਟ ਕਰਾਈ ਸੀ। ਔਰ ਕਮਾਲ ਦੀ ਗੱਲ ਹੈ ਕਿ ਆਪਣਾ ਡਰਾਈਵਰ ਵੀ ਨਾਲ ਲਾ ਲਿਆ, ਤੇ ਲਗਭਗ ਪੌਣੇ 2 ਸਾਲਾਂ ਦੇ ਵਿੱਚ ਮੇਰੇ ਖਿਆਲ ਨਹੀਂ 5 ਲੱਖ ਦੇ ਕਰੀਬ ਪਤਾ ਨਹੀਂ ਤਨਖਾਹ ਦੇ ਦਿੱਤੀ ਗਈ। 5 ਲੱਖ ਦੇ ਕਰੀਬ ਡਰਾਈਵਰ ਨੂੰ। ਲਾ ਲਓ ਕਿ 6 ਲੱਖ ਇਨੋਵਾ ਗੱਡੀ ਵਾਸਤੇ ਉਹ ਕਰ ਲਿਆ ਤੇ ਬਾਕੀ ਡਰਾਈਵਰ ਵੀ ਕਰ। ਇਹਨੂੰ ਕਹਿੰਦੇ ਘਰ ਦੀ ਗੱਡੀ ਤੇ ਗੰਢਾ ਸਿੰਘ ਡਰਾਈਵਰ, ਐਵੇਂ ਥੋੜੀ ਕਹਾਵਤਾਂ ਬਣਾਈਆਂ ਹੋਈਆਂ ਨੇ। ਤਾਂ ਇਸ ਤਰ੍ਹਾਂ ਦੇ ਬਹੁਤ ਸੀਗੇ ਕਿ ਟੈਂਡਰ ਤੱਕ ਹੋ ਗਏ ਪਰ ਜ਼ਮੀਨ ਤੇ ਕੋਈ ਕੰਮ ਨਹੀਂ ਹੋਇਆ। ਇਸ ਤਰ੍ਹਾਂ ਦੇ ਬਹੁਤ ਸਾਰੇ ਦੋਸ਼ ਲੱਗੇ ਸਨ। ਤਾਂ ਦੋਸ਼ ਜਿਹੜੇ ਲਾਏ ਸੀਗੇ ਉਹ ਲਾਏ ਸੀਗੇ ਵਿਰੋਧੀ ਧਿਰ ਦੇ ਜਿਹੜੇ ਆਗੂ ਸੀਗੇ ਹਰਿੰਦਰ ਕਲਸੀ। ਤਾਂ ਉਹਨਾਂ ਨੇ 2017 'ਚ ਇਹ ਦੋਸ਼ ਲਾਏ ਸੀ। ਉਸ ਤੋਂ ਬਾਅਦ ਫਿਰ ਇਨਕੁਆਇਰੀ ਚੱਲੀ ਆ। ਹੁਣ ਜਿਹੜਾ ਬਟਾਲਾ ਉਸ ਟਾਈਮ ਹੁੰਦਾ ਸੀ ਨਗਰ ਕੌਂਸਲ, ਹੁਣ ਬਣ ਗਿਆ ਨਿਗਮ। ਤੇ ਇਹ ਜਿਹੜੇ ਹੈਗੇ ਸੀਗੇ ਅਧਿਕਾਰੀ ਇਹਨਾਂ ਨੇ ਚੱਕ ਲਏ 2 EO ਉਸ ਸਮੇਂ ਦੇ, ਜਿਹੜੇ ਇਸ ਵੇਲੇ ਕੰਮਕਾਰ ਦੂਜੀਆਂ ਥਾਵਾਂ ਤੇ ਵੀ ਕਰਦੇ ਸੀ। ਕੁਛ ਉਹ ਗ੍ਰਿਫਤਾਰੀਆਂ ਕੀਤੀਆਂ ਗਈਆਂ। ਇੱਕ ਇਹਨਾਂ ਦੇ ਵਿੱਚੋਂ ਬੀਬੀ ਆ ਕੋਈ ਸਵਿਤਾ ਕੁਮਾਰੀ ਆ। ਇਸ ਤਰ੍ਹਾਂ ਇਹ ਸਾਰੇ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਗਏ। ਨਰੇਸ਼ ਮਹਾਜਨ ਦੇ ਸਾਬਕਾ ਡਰਾਈਵਰ ਦੀਪਕ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ, ਜਿਹਨੂੰ ਪੈਕੇਜ ਮਿਲ ਰਿਹਾ ਸੀਗਾ। ਜਿਵੇਂ ਬੜਾ IT ਹੈਡ ਹੁੰਦਾ ਨਾ ਕਿਸੇ ਕੰਪਨੀ ਦੇ ਵਿੱਚ, ਡਰਾਈਵਰ ਜਿਹੜਾ ਪੈਕੇਜ ਲੈ ਰਿਹਾ ਸੀਗਾ ਤਾਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ, ਮੈਂ ਜਿਵੇਂ ਜ਼ਿਕਰ ਕੀਤਾ ਜੀ। ਤਾਂ ਖੈਰ
ਇਸ ਕੇਸ ਦੇ ਵਿੱਚ ਕੁੱਲ 18 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਸੋ ਚਲੋ ਇਹ ਤਾਂ ਕੇਸ ਦੀ ਥੋੜੀ ਜਿਹੀ ਮੈਂ ਤੁਹਾਨੂੰ ਸਮਰੀ ਦੱਸੀ ਹੈ ਕਿ ਕੀ ਹਾਲਾਤ ਨੇ, ਪਰ ਇਹ ਵੇਖੋ ਜਦੋਂ ਤੁਸੀਂ ਬਟਾਲੇ ਜਾਓਗੇ ਤੇ ਉੱਥੇ ਵੇਖ ਕੇ ਹੈਰਾਨਗੀ ਹੁੰਦੀ ਆ ਕਿ ਇੰਨਾ ਮਸ਼ਹੂਰ ਸ਼ਹਿਰ ਹੈ, ਬਾਬੇ ਨਾਨਕ ਨਾਲ ਵੀ ਜੁੜਿਆ, ਇੰਡਸਟਰੀ ਬਹੁਤ ਹੁੰਦੀ ਸੀ। ਜੇ ਹੇਠਲੇ ਪੱਧਰ ਤੇ ਜਾ ਕੇ ਸੜਕਾਂ ਦਾ ਸਫਾਈ ਦਾ ਹਾਲ ਵੇਖੋਗੇ, ਇਸ ਤਰ੍ਹਾਂ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੁਛ ਲੱਖ ਰੁਪਏ ਵੀ ਖਰਚ ਕੀਤੇ ਗਏ ਹੋਣੇ ਆ, ਜਿਹੜੇ ਕਹਿੰਦੇ ਆ ਕਿ ਕਰੋੜਾਂ ਚ ਵੀ ਪੈਸੇ ਘੱਲੇ ਗਏ। ਸੋ ਬਹੁਤ ਜ਼ਿਆਦਾ ਇਹ ਮੰਦਾ ਹਾਲਤ ਆ ਸਾਡੇ ਹਰੇਕ ਸ਼ਹਿਰ ਦਾ, ਹਰੇਕ ਕੌਂਸਲ ਦਾ, ਕਿ ਪੈਸਾ ਆਉਂਦਾ ਵੀ ਆ, ਜੇ ਆਉਂਦਾ ਤੇ ਸਹੀ ਢੰਗ ਨਾਲ ਲੱਗਦਾ ਨਹੀਂ ਹੈ। ਪਹਿਲੀ ਗੱਲ ਤੇ ਆਉਂਦਾ ਹੀ ਨਹੀਂ ਅੱਜ ਕੱਲ੍ਹ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਪਾਰਦਰਸ਼ਤਾ ਜਿਹੜੀ ਆ ਉਹ ਬਣਨੀ ਚਾਹੀਦੀ ਹੈ, ਕਾਇਮ ਰਹਿਣੀ ਚਾਹੀਦੀ ਆ। ਰੌਲਾ ਇਹ ਆ ਕਿ ਅੱਜ ਤੇ ਵੇਖੋ ਹੁਣ ਪਿਛਲੀ ਸਰਕਾਰ 'ਚ ਜੋ ਹੋਇਆ ਉਹ ਕੱਢਿਆ ਜਾ ਰਿਹਾ, ਪਰ ਜੋ ਇਸ ਸਰਕਾਰ ਦੇ ਵਿੱਚ ਹੋਇਆ ਉਹ ਇਸ ਸਰਕਾਰ ਦੇ ਵਿੱਚ ਹੀ ਰਹਿ ਜਾਣਾ। ਗਾਂ ਦੂਜੀ ਸਰਕਾਰ ਆਊਗੀ ਉਹ ਫੁੱਲਾ ਫੁੱਲੀ ਕਰੂਗੀ, ਜਦ ਕਿ ਇਹ ਹੋਣਾ ਚਾਹੀਦਾ ਕਿ ਕੋਈ ਗੜਬੜੀ ਹੋ ਨਾ ਪਾਵੇ ਇਸ ਤਰ੍ਹਾਂ ਦੀ। ਕਿਉਂਕਿ ਜਦੋਂ ਉਸਲੇ ਪੱਧਰ ਤੇ ਤੁਹਾਡੇ ਅਫਸਰ ਵੀ ਕਰਪਟ, ਤੁਹਾਡੇ ਪੋਲੀਟੀਕਲ ਲੀਡਰ ਵੀ ਕਰਪਟ, ਜਦੋਂ ਇਸ ਤਰ੍ਹਾਂ ਦਾ ਨੈਕਸਸ ਹੋਏਗਾ ਹੇਠਲੇ ਪੱਧਰ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਕਿੰਨੇ, ਹੱਲ ਕਿੰਨੇ ਕਰਨਾ। ਸ਼ਹਿਰ ਦੇਖ ਲਓ, ਮੇਰੇ ਖਿਆਲ ਦੇ ਨਾਲ 90% ਪੰਜਾਬ ਦੇ ਸ਼ਹਿਰਾਂ ਦਾ ਸੀਵਰੇਜ ਹੀ ਸੈੱਟ ਨਹੀਂ ਹੈਗਾ। ਤੁਸੀਂ, ਮੈਂ ਆਪਣੀ ਸਵਾਲਾਂ ਦੇ ਵਿੱਚ ਆਪਦੇ ਸ਼ਹਿਰ ਦੇ ਵਿੱਚ 4-5 ਵਾਰੀ ਵੇਖਿਆ ਨਵਾਂ ਸੀਵਰੇਜ ਪਾ ਦਿੱਤਾ ਬਾਦਲਾਂ ਨੇ, ਤੁਹਾਨੂੰ ਪਤਾ ਬਹੁਤ ਪੈਸਾ ਸੁੱਟਿਆ ਮਲੂਕ ਲੰਬੀ ਦੇ ਵਿੱਚ, ਪਰ ਬਾਵਜੂਦ ਇਸ ਦੇ ਜਦੋਂ ਵੀ ਵੇਖੀਏ ਬਲੋਕੇਜ ਗਲੀਆਂ ਵਾਲੇ ਦੇ ਤੱਪਦੇ ਆ। ਸੋ ਇਹ ਬਹੁਤ ਵੱਡੀ ਸਮੱਸਿਆ ਕਿ ਇਹ ਜਿਹੜਾ ਇੱਕ ਤੇ ਨੈਕਸਸ ਆ, ਦੂਸਰਾ ਇਹ ਆ ਕਿ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਮੈਕੈਨਿਜ਼ਮ ਹੀ ਹੈ ਨਹੀਂਗਾ ਕਿ ਜਿਹਦੇ ਵਿੱਚ ਜਦੋਂ ਵਿਕਾਸ ਕਾਰਜ ਵਾਸਤੇ ਗ੍ਰਾਂਟ ਆਉਂਦੀ ਆ ਉਹ ਵੀ ਬਿਲਕੁਲ ਜਿੱਦਾਂ ਕਿ ਇਮਾਨਦਾਰੀ ਨਾਲ ਜਿਹੜੀ ਉਹਦੀ ਲਾਗਤ ਹੋਣੀ ਆ, ਜਿਹੜੀ ਉਹਨੇ ਲੱਗਣਾ ਹੈ, ਉਹਦੇ ਵਾਸਤੇ ਕੋਈ ਮੈਕੈਨਿਜ਼ਮ ਨਹੀਂ ਹੈ ਕਿ ਉਸ ਮੌਕੇ ਤੇ ਹੀ ਐਸਾ ਕੋਈ ਮੈਕੈਨਿਜ਼ਮ ਸਥਾਪਿਤ ਕੀਤਾ ਜਾਵੇ ਕਿ ਜੇ ਕੋਈ 5 ਕਰੋੜ ਰੁਪਈਆ ਆਇਆ ਤਾਂ 5 ਕਰੋੜ ਦਾ 5 ਕਰੋੜ ਹੈ ਜਿਹੜਾ ਉਹ ਕਾਰਜ ਤੇ ਲੱਗੇ। ਤੇ ਬਣੇ ਆ ਹਿੱਸੇ, ਮੰਨ ਲਓ ਕੋਈ ਗ੍ਰਾਂਟ ਆ ਗਈ ਕਰੋੜ ਦੀ ਤੇ ਅੱਧ ਵਿੱਚੋਂ ਕੋਈ ਜਥੇਦਾਰ ਲੈ ਗਿਆ ਜਾਂ ਕੋਈ ਕਾਂਗਰਸ ਆਗੂ ਲੈ ਗਿਆ, ਪਰ ਅੱਧ ਕੋਈ ਇੱਧਰ ਹੋ ਗਿਆ ਚਲਾ, ਔਰ ਜਿੱਥੋਂ ਸਮਾਨ ਚੱਕਣਾ ਉੱਥੋਂ ਵੀ ਕਮਿਸ਼ਨ ਮੁਨਾਫਾਖੋਰੀ ਚੱਲਦੀ ਹੈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਪਾਵਨ ਸਰੂਪ ਗਾਇਬ ਮਾਮਲੇ ਵਿੱਚ ਅਹਿਮ ਬਿਆਨ ਦਰਜ। ਹਾਂਜੀ, ਇਹ ਅਹਿਮ ਬਿਆਨ ਹੈ ਜਿਹੜਾ ਇਹ ਉੱਥੇ ਸੱਜਣ ਦਾ ਹੀ ਹੈ, ਜਿਹੜਾ ਸਹਾਇਕ ਸੁਪਰਵਾਈਜ਼ਰ ਸੇਵਾ ਮੁਕਤ ਹੋਇਆ, ਜਿਹਦੇ ਤੋਂ ਬਾਅਦ ਇਹ ਗੱਲ ਨਿਕਲੀ ਆ। ਤਾਂ 5 ਘੰਟੇ ਤੋਂ ਵੀ ਵੱਧ ਇਹਨਾਂ ਨਾਲ ਸਵਾਲ ਜਵਾਬ ਕੀਤਾ ਵਾ, ਜਿਹੜੀ ਕਿ ਇਸ ਵੇਲੇ ਇੱਕ ਜਿੱਦਾਂ ਕਹੋ ਕਿ ਕਮੇਟੀ ਹੈ ਤੇ ਜਿਹਦੇ ਵਿੱਚ ਸੇਵਾ ਮੁਕਤ ਜੱਜ ਨੇ ਮੇਰੇ ਖਿਆਲ ਦੇ ਨਾਲ ਕਰ ਰਹੇ ਨੇ ਤੇਲੰਗਾਨਾ ਹਾਈ ਕੋਰਟ ਦੇ। ਤਾਂ ਇਸ ਮਾਮਲੇ ਦੇ ਵਿੱਚ ਹੁਣ ਇਹ ਬਹੁਤ ਮਹੱਤਵਪੂਰਨ ਗਵਾਹੀ ਕਹਿ ਲਓ, ਸਟੇਟਮੈਂਟ ਕਹਿ ਲਓ, ਜੋ ਮਰਜ਼ੀ ਕਹਿ ਲਓ, ਬਿਆਨ ਕਹਿ ਲਓ, ਇਹ ਬਹੁਤ ਮਹੱਤਵਪੂਰਨ ਰਹੇਗੀ। ਔਰ ਜਿਹੜੀ ਕੋਈ ਗੱਲ ਨਿਕਲੀ ਹੈ, ਜਗਤਾਰ ਸਿੰਘ ਲਾਂਬਾ ਜੀ ਬਹੁਤ ਵੱਡੇ ਰਿਪੋਰਟਰ ਆ ਜੀ, ਤੇ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ ਆ ਉਹ ਕਹਿੰਦੇ ਆ, ਮੈਂ ਕੋਟ ਕਰ ਰਿਹਾ ਜੋ ਉਹਨਾਂ ਦੀ ਰਿਪੋਰਟ ਹੈ, ਮੀਡੀਆ ਰਿਪੋਰਟ ਹੈ, ਉਹ ਕਹਿੰਦੇ ਆ ਕਿ ਦੇਖੋ ਜਿਹੜੀ ਗੱਲਬਾਤ ਹੋਈ ਆ, ਜੋ ਨਿਕਲ ਕੇ ਆ ਰਹੀ ਹੈ ਸੋਰਸਸ ਦੇ ਜ਼ਰੀਏ, ਉਹ ਕਹਿੰਦੇ ਆ ਕਿ ਇਹ ਜਿਹੜੇ ਹੈਗੇ ਸੀਗੇ ਮਤਲਬ ਕਿ ਪਾਵਨ ਸਰੂਪ, ਇਹ ਦੂਜੇ ਸੂਬਿਆਂ ਵਿੱਚ ਭੇਜਣ ਅਤੇ ਛੱਡ ਕੇ ਆਉਣ ਦੀ ਜ਼ਿੰਮੇਵਾਰੀ ਇੱਕ ਬੰਦਾ ਨਿਭਾਉਂਦਾ ਸੀਗਾ, ਨਾਲ ਉਹ ਵੀ ਸੀਗਾ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੁਝ ਰਿਕਾਰਡਿੰਗਾਂ ਵੀ ਨੇ। ਭਾਵ ਇਹ ਆ ਕਿ ਮਤਲਬ ਜੋ ਉਹਨਾਂ ਨੇ ਦੱਸਿਆ ਉਹਦਾ ਸਾਰਾਂਸ਼ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜਿਹੜੇ ਬਾਹਰ ਸੂਬਿਆਂ ਨੂੰ ਭੇਜੇ ਜਾਂਦੇ ਸਨ ਜਾਂ ਜਿਹੜੇ ਹੋਰ ਕਿਸੇ ਨੂੰ ਦਿੱਤੇ ਜਾਂਦੇ ਸੀ ਪਾਵਨ ਸਰੂਪ, ਉਹਦੇ ਵਿੱਚ ਗੜਬੜੀ ਕੀ ਸੀਗੀ, ਇਹ ਬਿਨਾਂ ਰਿਕਾਰਡ ਦੇ ਵਿੱਚ ਇੰਦਰਾਜ ਦਰਜ ਕੀਤਿਆਂ ਉਹ ਭੇਜੇ ਜਾ ਰਹੇ ਸੀਗੇ, ਜਦਕਿ ਇਹ ਲਗਾਤਾਰ ਕਹਿ ਰਹੇ ਸੀਗੇ ਕਿ ਹਾਂ ਭਾਈ ਰਿਕਾਰਡ ਮੇਨਟੇਨ ਕਰੋ ਤੇ ਉਹ ਕਹਿੰਦੇ ਸੀਗੇ ਕੋਈ ਗੱਲ ਨਹੀਂ ਬਾਅਦ 'ਚ ਕਰ ਲਵਾਂਗੇ। ਮਤਲਬ ਸਾਰਾਂਸ਼ ਬਣ ਗਏ ਤੇ ਕੁਛ ਰਿਕਾਰਡਿੰਗ ਵਗੈਰਾ ਵੀ ਸੌਂਪੀਆਂ ਗਈਆਂ ਜਾਂਚ ਕਮੇਟੀ ਨੂੰ। ਤਾਂ ਖੈਰ ਇਹ ਹੁਣ ਦੇਖਣਾ ਹੋਏਗਾ ਕਿ ਇਹਨਾਂ ਸਟੇਟਮੈਂਟਾਂ ਦੇ ਵਿੱਚ ਕਿੰਨੀ ਕੁ ਪੁਖਤਗੀ ਆ, ਅਥੈਂਟਿਸਿਟੀ ਕਿੰਨੀ ਕੁ ਆ, ਕਿੰਨੇ ਕੁ ਇਹਨਾਂ ਦੇ ਕੋਲ ਸਬੂਤ ਆ। ਪਰ ਕੱਲ ਜੀਕੇ ਨੇ ਵੀ ਕਾਫੀ ਰਗੜੇ ਲਾਏ, ਉਹਨੇ ਵੀ ਸਵਾਲ ਖੜਾ ਕੀਤਾ ਕਿ ਜਿਹੜੇ ਪਾਵਨ ਸਰੂਪ ਗਾਇਬ ਕਹੇ ਜਾ ਰਹੇ ਆ, ਕਿਤੇ ਉਹਨਾਂ ਡੇਰਿਆਂ 'ਚ ਤਾਂ ਨਹੀਂ ਘੱਲੇ ਗਏ ਜਿਨ੍ਹਾਂ ਨੂੰ ਮਰਿਆਦਾ ਦੇ ਪਾਲਣ ਨਾ ਕਰਕੇ ਇਹ ਸਾਰੇ ਪਾਵਨ ਸਰੂਪ ਜਿਹੜੇ ਆ ਨਹੀਂ ਦਿੱਤੇ ਜਾਂਦੇ, ਕਿਤੇ ਆਫ ਦੀ ਰਿਕਾਰਡ ਉਹਨਾਂ ਨੂੰ ਤਾਂ ਨਹੀਂ ਦੇ ਦਿੱਤੇ ਗਏ ਕਿਉਂਕਿ ਵੋਟ ਦੀ ਰਾਜਨੀਤੀ ਕੰਮ ਕਰਦੀ ਆ। ਪਰ ਚਲੋ ਇਹ ਪੋਲੀਟੀਕਲ ਨੇਤਾਵਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਸੁਖਦੇਵ ਸਿੰਘ ਭੌਰ ਦਾ ਇੱਕ ਸਟੇਟਮੈਂਟ ਇਸ ਮਾਮਲੇ ਦੇ ਵਿੱਚ ਬੜਾ ਮਹੱਤਵਪੂਰਨ ਸੀ, ਜਿਹੜਾ ਪਿਛਲੇ ਦਿਨੀ ਸਪੋਕਸਮੈਨ ਅਖਬਾਰ 'ਚ ਲੱਗਾ ਸੀਗਾ। ਉਹਨਾਂ ਨੇ ਆਖਿਆ ਸੀਗਾ
ਕਿ ਦੇਖੋ ਜਿਹੜਾ SGPC ਮੈਂਬਰ ਹੁੰਦਾ ਹੈ, ਬਕਾਇਦਾ ਉਹਦੀ ਡਿਊਟੀ ਲੱਗਦੀ ਹੈ ਕਿ ਇੱਥੇ ਪਾਵਨ ਸਰੂਪ ਘੱਲਿਆ ਜਾ ਰਿਹਾ। ਤੇ ਇਸ ਤਰ੍ਹਾਂ ਹੀ ਨਵਾਂ ਸ਼ਹਿਰ ਏਰੀਏ ਦੇ ਵਿੱਚ ਕਿਸੇ ਐਸੇ ਡੇਰੇ ਨੂੰ ਘੱਲਣਾ ਸੀਗਾ। ਐਸੇ ਡੇਰੇ ਨੇ ਕਿਹਾ ਕਿ ਸਾਨੂੰ ਪਾਵਨ ਸਰੂਪ ਚਾਹੀਦਾ ਹੈ, ਜਿਹੜਾ ਕਿ ਮਰਿਆਦਾ ਦਾ ਪਾਲਣ 100% ਨਹੀਂ ਸੀ ਕਰਦਾ। ਤਾਂ ਅਸੀਂ ਕਹਿੰਦੇ ਰਿਪੋਰਟ ਬਣਾ ਕੇ ਇਕੱਲੇ ਹੀ ਸਾਰਾ ਕੁਝ ਕੱਲਿਆ ਕਿ ਨਹੀਂ ਭਾਈ, ਮਰਿਆਦਾ ਦਾ ਪਾਲਣ ਹਾਲੇ ਪੂਰਨ ਤੌਰ ਤੇ ਨਹੀਂ ਹੁੰਦਾ। ਕੁਛ ਗ੍ਰੰਥੀ ਸਿੰਘ ਵੀ ਉਹਦੇ ਵਿੱਚ ਇਨਵੋਲਵ ਸਨ, ਜਿਨ੍ਹਾਂ ਨੇ ਸਾਰੀ ਇੰਸਪੈਕਸ਼ਨ ਕੀਤੀ। ਪਰ ਬਾਅਦ ਦੇ ਵਿੱਚ ਹੋਇਆ ਕਿ ਮੱਕੜ ਸਾਹਿਬ ਉਸ ਵੇਲੇ ਪ੍ਰਧਾਨ ਸਨ, ਤਾਂ ਮੱਕੜ ਸਾਹਿਬ ਦੇ ਇਨਫਲੂਐਂਸ ਦੇ ਨਾਲ ਉਹ ਸਰੂਪ ਡੇਰਾ ਲੈ ਕੇ ਗਿਆ। ਸੋ ਇਹ ਜਿਹੜੀਆਂ ਸਟੇਟਮੈਂਟਾਂ ਨੇ, ਇਹ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਸ਼ੱਕੀ ਜਾਂ ਗੁੰਝਲਦਾਰ ਤੇ ਬਣਾਉਂਦੀਆਂ। ਪਰ ਸਾਰੀਆਂ ਗੁੰਝਲਾਂ, ਸਾਰੇ ਸ਼ੱਕ ਜਿਹੜੇ ਆ ਹੁਣ ਇਸ ਜਾਂਚ ਰਿਪੋਰਟ ਤੋਂ ਬਾਅਦ ਹੀ ਨਿਕਲਣਗੇ। ਜੇ ਇਸ ਜਾਂਚ ਰਿਪੋਰਟ ਦੇ ਵਿੱਚ ਕੋਈ ਕਾਰਵਾਈ ਅੰਜਾਮ ਦਿੱਤੀ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਭਰੋਸਾ ਵਧੇਗਾ। ਜੀ ਜੀ, ਅਗਲੀ ਮਿੰਟ ਜੀ ਗੱਲ ਕਰਦੇ ਜਾਈਏ ਕਿ ਦਾਦੂਵਾਲ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ। ਸ਼ੁਕਰ ਕਰੋ ਕਿ ਇਹਨਾਂ ਨੇ ਮੋਰਚੇ ਦਾ ਐਲਾਨ ਨਹੀਂ ਕੀਤਾ, ਇਹ ਸਿਰਫ ਘਿਰਾਓ ਦਾ ਐਲਾਨ ਹੈ। 27 ਮਾਰਚ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਰਵਾਨਗੀ ਪਾਉਣਗੇ ਜੱਥੇ ਦੇ ਨਾਲ ਤੇ ਕੋਠੀ ਦਾ ਘਿਰਾਓ ਕਰਨਗੇ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਗ੍ਰੰਥੀ ਮੁੰਡਾ ਲਵਪ੍ਰੀਤ ਸਿੰਘ, ਜਿਹਨੂੰ NIA ਨੇ ਸੱਦਿਆ ਸੀਗਾ ਕਿ ਫਿਰ ਤੇ ਖੜੀ ਹਾਲਤ ਦੇ ਵਿੱਚ ਖੁਦਕੁਸ਼ੀ ਕਰ ਜਾਂਦਾ। ਸੋ ਉਹਦੀ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਕਹਾਣੀ ਵਿਚਾਰੇ ਦੇ ਘਰ ਦੀ ਖਰਾਬ ਹੋ ਗਈ ਆ। ਗਰੀਬ ਘਰ ਦਾ ਮੁੰਡਾ ਸੀਗਾ, ਸੋਹਣਾ ਸੁਨੱਖਾ ਮੁੰਡਾ ਸੀ। ਲੋਕ ਵੀ ਕਹਿੰਦੇ ਕਿ ਬੜਾ ਸ਼ਰਾਫਤ ਭਰਪੂਰ ਮੁੰਡਾ ਸੀਗਾ, ਬੜਾ ਸ਼ਰੀਫ ਮੁੰਡਾ ਸੀਗਾ, ਖਾਊ ਕਾਕਾ ਸੀਗਾ। ਤਾਂ ਖੈਰ ਇਹਨਾਂ ਨੇ ਉਹਦੇ ਇਨਸਾਫ ਵਾਸਤੇ ਇਹ ਜਿਹੜਾ ਘਿਰਾਓ ਦਾ ਐਲਾਨ ਕੀਤਾ ਵਾ। ਅੱਛੀ ਗੱਲ ਹੈ, ਚਲੋ ਘੱਟੋ ਘੱਟ ਕਿਸੇ ਕੌਮ ਦੇ ਲੀਡਰ ਤੇ ਕਿਸੇ ਕੌਮ ਦੇ ਬੰਦੇ ਦੇ ਨਾਲ ਇਸ ਤਰ੍ਹਾਂ ਹੋਣੀ ਤੇ ਹੋਏ ਤੇ ਖੜਦੇ ਤੇ ਹੈ, ਚਲੋ ਠੀਕ ਹੈ, ਵਧੀਆ ਗੱਲ ਹੈ। ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਦਾਦੂਵਾਲ ਸਾਹਿਬ ਕਰ ਉਸ ਵੇਲੇ ਰਹੇ ਆ ਜਦੋਂ ਇਹਨਾਂ ਦਾ ਇੱਕ ਬਿਆਨ ਹੈ ਜਿਹੜਾ ਉਹ ਬਹੁਤ ਵੱਡਾ ਫੰਬਲ ਪੂਸਾ ਕ੍ਰੀਏਟ ਕਰ ਚੁੱਕਾ ਹੈ। ਇੱਕ ਤੇ ਇਹਨਾਂ ਨੇ ਖੁਦ ਨੂੰ ਕਹਿ ਦਿੱਤਾ ਕਿ ਕਾਰਜਕਾਰੀ ਪ੍ਰਧਾਨ ਮੈਂ ਹਰਿਆਣੇ ਦਾ ਬਣ ਗਿਆ, ਪ੍ਰੈਸ ਨੋਟ ਲਵਾ ਦਿੱਤਾ। ਮੁੜ ਕੇ ਜਗਦੀਸ਼ ਸਿੰਘ ਝੀਂਡਾ ਮੈਦਾਨ ਚ ਆ ਗਿਆ, ਉਹਨੇ ਇਹਨਾਂ ਚੀਜ਼ਾਂ ਦਾ, ਇਹਨਾਂ ਦਾਅਵਿਆਂ ਦਾ ਨਕਾਰਨਾ ਸ਼ੁਰੂ ਕਰ ਦਿੱਤਾ। ਫਿਰ ਦੂਜੇ ਪੱਖ ਤੋਂ ਇਹਨਾਂ ਨੇ ਕਹਿ ਦਿੱਤਾ ਕਿ ਪੰਜਾਬ ਤੇ ਜਿਹੜਾ ਹੈਗਾ ਹਰਿਆਣਾ, ਉਹਦੇ ਨੌਜਵਾਨਾਂ ਦਾ ਇੱਕ ਤਰ੍ਹਾਂ ਨਾਲ ਕਤਲੇਆਮ ਕੀਤਾ ਜਾ ਰਿਹਾ ਪਾਕਿਸਤਾਨ ਵੱਲੋਂ ਡਰੱਗ ਘੱਲ ਕੇ, ਤੇ ਨਾਲ ਰੈਫਰੈਂਡਮ ਨੂੰ ਵੀ ਰੱਦ ਕਰ ਦਿੱਤਾ। ਹੁਣ ਕੁਝ ਪੰਥਕ ਅਖਬਾਰਾਂ ਨੇ ਵੀ, ਜਿਹੜੇ ਅਖਬਾਰ ਨੇ ਇਹ ਬਿਆਨ ਛਾਪਿਆ ਸੀ ਉਸੀ ਜਗਬਾਣੀ, ਤਾਂ ਉਹਨੂੰ ਕੋਟ ਕਰਕੇ ਗਵਰਨਰ ਨੇ ਵੀ ਛਾਪ ਦਿੱਤਾ। ਇਹਨਾਂ ਦਾ ਭੰਬਲ ਭੂਸਾ ਉਹਨਾਂ ਦੇ ਨਾਲ ਵੀ ਚੱਲ ਪਿਆ। ਜਸਪਾਲ ਸਿੰਘ ਹੀਰਾ ਦੇ ਨਾਲ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਚੱਲੀ ਜਾਂਦਾ। ਉਹ ਵੀ ਕੱਲ ਚੈਲੰਜ ਕਰ ਰਹੇ ਸੀ, ਚੈਲੰਜ ਕਾਫੀ ਖੇਡ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਦਰਸਾ ਰਹੀਆਂ। ਹਾਲਾਂਕਿ ਉਹ ਜਿਹੜਾ ਬਿਆਨ ਸੀਗਾ ਜਗਬਾਣੀ ਨੇ ਲਾਇਆ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ, ਤੇ ਇਹ ਇਹਨਾਂ ਨੇ ਜਗਬਾਣੀ ਤੋਂ ਕੋਈ ਵੀ ਸਪਸ਼ਟੀਕਰਨ ਨਹੀਂ ਮੰਗਿਆ ਕਿ ਮੈਂ ਇਹ ਬਿਆਨ ਨਹੀਂ ਦਿੱਤਾ, ਕਿਉਂਕਿ ਦਾਅਵਾ ਕਰ ਰਹੇ ਕਿ ਮੈਂ ਐਸਾ ਬਿਆਨ ਨਹੀਂ ਦਿੱਤਾ, ਐਸਾ ਬਿਆਨ ਮੈਂ ਨਹੀਂ ਦਿੱਤਾ। ਪਰ ਜਗਬਾਣੀ ਤੇ ਕੀ ਕਾਰਵਾਈ ਕੀਤੀ ਹੈ ਉਹਦੇ ਤੇ ਹਾਲ ਦੀ ਘੜੀ ਮੈਂ ਕਹੂੰਗਾ ਕਲੈਰਿਟੀ ਨਹੀਂ ਹੈ। ਤਾਂ ਦੂਜੇ ਪਾਸੇ ਜਦੋਂ ਦਾਦੂਵਾਲ ਸਾਹਿਬ ਬਰਗਾੜੀ ਮੋਰਚੇ ਨੂੰ ਲੈ ਕੇ ਜਾਂ ਇਹੋ ਜਿਹੇ ਬਿਆਨਾਂ ਨੂੰ ਲੈ ਕੇ ਕਾਫੀ ਘਿਰੇ ਨਜ਼ਰ ਆਏ ਆ, ਤਾਂ ਇਹ ਪ੍ਰੋਗਰਾਮ ਹੈ ਜਿਹੜਾ ਠੀਕ ਉਸ ਵੇਲੇ ਇਹ ਉਲੀਕਿਆ ਜਾਂਦਾ ਹੈ ਜਿਸ ਵੇਲੇ ਇਹ ਵੀ ਇੱਕ ਸਵਾਲ ਕੀਤਾ ਜਾਂਦਾ ਹੈ ਕਿ ਅਕਾਲੀਆਂ ਪ੍ਰਤੀ ਤੇ ਕਾਫੀ ਗਰਮਾਈ ਰੱਖਦੇ ਸੀਗੇ, ਕਾਂਗਰਸ ਸਰਕਾਰ ਬਾਰੇ ਇਹ ਥੋੜੀ ਨਰਮਾਈ ਵਰਤਦੇ ਆ। ਤਾਂ ਇਹ ਚੀਜ਼ਾਂ ਜਿਹੜੀਆਂ ਸ਼ਾਇਦ ਦਾਦੂਵਾਲ ਸਾਹਿਬ ਨੇ ਸੋਚੀਆਂ ਵਿਚਾਰੀਆਂ ਕਿ ਹੁਣ ਵੇਲਾ ਆ ਗਿਆ ਕਿ ਮੈਨੂੰ ਅੱਗੇ ਲੱਗਣਾ ਚਾਹੀਦਾ ਹੈ। ਜੀ ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।